ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੇ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਹਰ ਰੋਜ਼ ਦੀ ਤਰ੍ਹਾਂ ਸੱਚੇ ਸੱਚ ਦੇ ਇਸ ਐਪੀਸੋਡ ਦੇ ਵਿੱਚ ਵੀ ਸਾਡੇ ਨਾਲ ਡਾਕਟਰ ਅਮਰਜੀਤ ਸਿੰਘ ਮੌਜੂਦ ਰਹਿਣਗੇ ਤੇ ਅਸੀਂ ਦੁਨੀਆ ਭਰ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਖਾਸ ਤੌਰ ਤੇ ਭਾਰਤ ਦੇ ਵਿੱਚ ਜਿਸ ਤਰ੍ਹਾਂ ਰਾਜਨੀਤੀ ਜਿਹੜੀ ਆ ਉਹ ਕਰਵਟਾਂ ਲੈ ਰਹੀ ਆ, ਰਾਜਨੀਤੀ ਬਦਲ ਰਹੀ ਆ, ਮਾਹੌਲ ਬਦਲ ਰਿਹਾ ਆ, ਉਹਦੇ ਬਾਰੇ ਵੀ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਆ ਉਹਦੇ ਵਿੱਚ ਅਸੀਂ ਖਾਸ ਤੌਰ ਤੇ ਚਰਚਾ ਕਰਾਂਗੇ। ਤੇ ਨਾਲ ਹੀ ਜਿਹੜਾ ਦਿੱਲੀ ਦੇ ਵਿੱਚ ਇੱਕ ਬੰਬ ਬਲਾਸਟ ਹੋਇਆ ਲਾਲ ਕਿਲੇ ਦਾ, ਉਸ ਤੋਂ ਬਾਅਦ ਇੱਕ ਨੈਰੇਟਿਵ ਜਾਂ ਵਰਤਾਂਤ ਜਿਹੜਾ ਸਿਰਜਿਆ ਜਾ ਰਿਹਾ ਹੈ ਪੂਰੇ ਭਾਰਤ ਦੇ ਵਿੱਚ, ਉਹਦੇ ਤੇ ਵੀ ਅਸੀਂ ਗੱਲਬਾਤ ਕਰਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਤੋਂ ਕਿ ਭਾਰਤ ਕਿੱਧਰ ਨੂੰ ਵੱਧ ਰਿਹਾ ਹੈ। ਤੇ ਡਾਕਟਰ ਸਾਹਿਬ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ ਟੀਵੀ 84 ਦੇ ਬਹੁਤ ਹੀ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ। ਬਿਲਕੁਲ ਜੀ ਡਾਕਟਰ ਸਾਹਿਬ, ਅੱਜ ਅਸੀਂ ਪ੍ਰੋਗਰਾਮ ਕਿਉਂਕਿ ਰਿਕਾਰਡ ਕਰ ਰਹੇ ਹਾਂ ਤੇ ਜਿਹੜੇ ਚੋਣ ਨਤੀਜੇ ਨੇ ਭਾਰਤ ਦੇ ਵਿੱਚ, ਖਾਸ ਤੌਰ ਤੇ ਬਿਹਾਰ ਦੀ ਜਿਹੜੀ ਇਲੈਕਸ਼ਨ ਆ ਉਹਦੇ ਤੇ ਬੜੀਆਂ ਨਿਗਾਹਾਂ ਜਿਹੜੀਆਂ ਲੱਗੀਆਂ ਹੋਈਆਂ ਸੀ। ਇੱਥੇ ਭਾਜਪਾ ਦੀ ਅਗਵਾਈ ਦੇ ਵਿੱਚ ਜਿਹੜਾ NDA ਆ ਉਹਦਾ ਕਾਂਗਰਸ ਤੇ RJD ਦੇ ਜਿਹੜਾ ਮਹਾਗਠਬੰਧਨ ਆ ਉਹਦੇ ਨਾਲ ਮੁਕਾਬਲਾ ਸੀ। ਪਰ ਜਿਹੜੇ ਅਰਲੀ ਟ੍ਰੈਂਡ ਨੇ ਉਹਨਾਂ ਦੇ ਵਿੱਚ ਇੱਕ ਵੱਡਾ ਫੇਰਬਦਲ ਹੁੰਦਾ ਨਜ਼ਰ ਆ ਰਿਹਾ ਹੈ ਕਿ ਭਾਜਪਾ ਜਿਹੜੀ ਆ ਉਹ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰਦੀ ਦੇਖ ਰਹੀ ਆ ਬਿਹਾਰ ਚੋਣਾਂ ਦੇ ਨਤੀਜਿਆਂ ਦੇ ਵਿੱਚ। ਹਾਲਾਂਕਿ ਹਜੇ ਨਤੀਜੇ ਫਾਈਨਲ ਹੋਣੇ ਬਾਕੀ ਨੇ, ਪਰ ਅਰਲੀ ਟ੍ਰੈਂਡਸ ਤੋਂ ਇੱਕ ਵੱਡਾ ਸ਼ਿਫਟ ਲੱਗ ਰਿਹਾ ਆ। ਤਾਂ ਜਿਹੜੀ ਇਹ ਅਰਲੀ ਟ੍ਰੈਂਡਸ ਆ ਰਹੇ ਨੇ, ਹੁਣ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਤਾਂ ਜੇ ਇਹਨਾਂ ਤੋਂ ਬਾਅਦ ਮੈਂ ਜੇ ਦੇ ਉੱਤੇ ਗੱਲ ਰੱਖ ਰਿਹਾ ਕਿ ਭਾਜਪਾ ਬਿਹਾਰ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰਦੀ ਆ ਤੇ NDA ਦੀ ਸਰਕਾਰ ਬਣਦੀ ਆ, ਤਾਂ ਤੁਸੀਂ ਇਹਨਾਂ ਚੋਣ ਨਤੀਜਿਆਂ ਦਾ ਭਾਰਤ ਦੀ ਰਾਜਨੀਤੀ ਤੇ ਕਿਹੋ ਜਿਹਾ ਅਸਰ ਦੇਖ ਰਹੇ ਹੋ ਜਿਹੜਾ ਪੈ ਸਕਦਾ ਹੈ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਸਮਝਦਾ ਹਾਂ ਕਿ ਬਹੁਤ ਸਾਰੇ ਲੋਕਾਂ ਦੇ ਲਈ ਡੈਮੋਕ੍ਰੇਸੀ ਜਾਂ ਜਮਹੂਰੀਅਤ ਜਾਂ ਰਿਪਬਲਿਕ ਦਾ ਮਤਲਬ ਸਿਰਫ ਵੋਟਾਂ ਤੱਕ ਮਹਿਦੂਦ ਹੁੰਦਾ ਹੈ। ਵੋਟ ਕਿਸੇ ਵੀ ਸਿਸਟਮ ਦਾ ਜਾਂ ਡੈਮੋਕ੍ਰੇਸੀ ਦਾ ਇੱਕ ਬਹੁਤ ਛੋਟਾ ਅੰਗ ਹੈ। ਬਹੁਤ ਕੁਝ ਜਿਹੜਾ ਹੈ ਉਹ ਉਸ ਸੁਸਾਇਟੀ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਉਸ ਸਿਸਟਮ ਦੇ ਵਿੱਚ ਅਦਲ, ਉਸ ਸਿਸਟਮ ਦੇ ਵਿੱਚ ਇਗਾਲੀਟੇਰੀਅਨ ਤੇ ਇਕੁਆਲੀਟੇਰੀਅਨ ਜਿਹੜੇ ਅੰਗਰੇਜ਼ੀ ਦੇ ਦੋ ਲਫ਼ਜ਼ ਨੇ, ਉਸ ਬੇਸਿਕ ਸਮਾਜ ਦਾ ਇਹ ਜੁਜ਼ ਹੋਣਾ ਕਿ ਉਹਨਾਂ ਨੇ ਹਰ ਨਾਗਰਿਕ ਨੂੰ ਬਰਾਬਰਤਾ, ਔਰ ਸੈਕੰਡ ਪਾਰਟ ਜਿਹੜਾ ਹੈ ਉਸ ਦੀ ਸੇਫਟੀ, ਸਿਕਿਉਰਿਟੀ, ਇਹ ਸਾਰੇ ਐਂਗਲ ਜਿਹੜੇ ਨੇ ਇਹ ਮਿਲ ਕੇ ਕਿਸੇ ਸਿਸਟਮ ਨੂੰ ਆਈਡੀਅਲ ਜਿਹੜਾ ਸਿਸਟਮ ਬਣਾਉਂਦੇ ਨੇ, ਜਿਸ ਦੇ ਲਈ ਲਗਭਗ 2500 ਸਾਲ ਪਹਿਲਾਂ ਜਦੋਂ ਅਸੀਂ ਏਥਨਸ ਦਾ ਜ਼ਿਕਰ ਕਰਦੇ ਹਾਂ ਗ੍ਰੀਸ ਦਾ, ਉਸ ਨੂੰ ਪਹਿਲੀ ਜਮਹੂਰੀਅਤ ਕਿਹਾ ਜਾਂਦਾ ਹੈ। ਹਾਲਾਂਕਿ ਕੁਝ ਜਿਹੜੇ ਐਂਥਰੋਪੋਲੋਜਿਸਟ ਨੇ ਉਹ ਸਾਡੇ ਖਿੱਤੇ ਦੇ ਵਿੱਚ ਸਾਊਥ ਏਸ਼ੀਆ ਸਿਸਟਮ 'ਚ ਜਿਹੜਾ ਪੰਚਾਇਤ ਸਿਸਟਮ ਸੀ ਉਸ ਦੇ ਨਾਲ ਹੀ ਉਹਦੀ ਕੰਪੈਰੀਜ਼ਨ ਕਰਦੇ ਨੇ ਤੇ ਲਗਭਗ ਸੇਮ ਟਾਈਮ ਤੇ ਇਹ ਇਵੋਲਵ ਹੋਇਆ ਹੋ ਸਕਦਾ। ਹੁਣ ਜਦੋਂ ਭਾਰਤ ਦੇ ਵਿੱਚ ਬ੍ਰਿਟਿਸ਼ ਕਲੋਨੀਅਲ ਸਿਸਟਮ ਟੁੱਟਾ ਲਗਭਗ 200 ਸਾਲ ਬਾਅਦ, ਕਿਉਂਕਿ ਉਹਨਾਂ ਨੇ ਬਾਕੀ ਭਾਰਤ ਤੇ 200 ਸਾਲ ਰੂਲ ਕੀਤਾ, ਸਾਡੇ ਪੰਜਾਬ ਦੇ ਉੱਤੇ ਲਗਭਗ 98 ਸਾਲ, ਤੇ ਇਹ ਜਿਹੜਾ ਇਲੈਕਸ਼ਨ ਸਿਸਟਮ ਰਾਹੀਂ ਰਿਪਰੈਜ਼ੈਂਟੇਸ਼ਨ ਦੇਣਾ ਜਾਂ ਲੋਕਾਂ ਦੇ ਮਸਲੇ ਹੱਲ ਕਰਨੇ ਨੇ, ਜੇ ਮੈਂ ਥੋੜਾ ਜਿਹਾ ਧਿਆਨ ਪਿਛੋਕੜ ਵੱਲ ਦਿਵਾਵਾਂ ਕਿ ਕਾਂਗਰਸ, ਇੰਡੀਅਨ ਨੈਸ਼ਨਲ ਕਾਂਗਰਸ ਜਿਹਦਾ ਬਾਅਦ ਚ ਨਾਂ ਰੱਖਿਆ ਗਿਆ, ਜਿਹਨੂੰ ਨਹਿਰੂ ਨੇ ਲੀਡ ਕੀਤਾ, ਇੰਦਰਾ ਗਾਂਧੀ ਨੇ ਕੀਤਾ, ਰਾਜੀਵ ਗਾਂਧੀ ਨੇ ਕੀਤਾ, ਜਾਂ ਰਾਹੁਲ ਗਾਂਧੀ ਕਰਦੇ, ਇਸ ਦੀ ਫਾਊਂਡੇਸ਼ਨ 1885 ਦੇ ਵਿੱਚ ਇੱਕ ਗੋਰੇ ਸਰ ਹਿਊ ਰੋਜ਼ ਨੇ ਰੱਖੀ ਸੀ। ਔਰ ਬਹੁਤ ਸਮਾਂ ਤੱਕ 1929 ਤੱਕ ਜਿਹੜੀ ਮੰਗ ਵੀ ਸੀ ਕਾਂਗਰਸ ਦੀ, ਹਾਲਾਂਕਿ ਉਸ ਪੀਰੀਅਡ ਦੇ ਵਿੱਚ ਕੋਈ ਪ੍ਰੋਪਰ ਇਲੈਕਟਰਲ ਸਿਸਟਮ ਡਿਵੈਲਪ ਨਹੀਂ ਸੀ ਕੀਤਾ ਗਿਆ। ਔਰ ਜਦੋਂ ਇਲੈਕਟਰਲ ਸਿਸਟਮ ਵੀ ਡਿਵੈਲਪ ਹੋਇਆ, ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਐਡਲਟ ਫਰੈਂਚਾਈਜ਼ ਨਹੀਂ ਸੀ, ਵੀ ਹਰ ਇੱਕ 18 ਸਾਲ ਜਾਂ 21 ਸਾਲ ਤੋਂ ਉੱਪਰ ਉਮਰ ਦਾ ਉਹਨੂੰ ਵੋਟ ਦਾ ਹੱਕ ਨਹੀਂ ਸੀ। 1937 ਦੇ ਵਿੱਚ ਜਿਹੜੀਆਂ ਪਹਿਲੀਆਂ ਪ੍ਰੋਵਿੰਸ਼ੀਅਲ ਇਲੈਕਸ਼ਨਸ ਹੋਈਆਂ, ਜਿਹੜੀਆਂ ਸੈਪਰੇਟ ਇਲੈਕਟੋਰੇਟ ਬਣ ਚੁੱਕੇ ਸੀ, ਸਿੱਖ ਨੁਮਾਇੰਦਿਆਂ ਨੂੰ ਸਿੱਖ ਵੋਟਰ ਵੋਟਾਂ ਪਾਉਂਦਾ ਸੀ,
ਹਿੰਦੂਆਂ ਦੇ ਹਿੰਦੂ ਔਰ ਮੁਸਲਮਾਨਾਂ ਦੇ ਮੁਸਲਮਾਨ, ਉਹਦੇ 'ਚ ਵੀ ਉਹਨਾਂ ਨੇ ਕੁਝ ਜ਼ਮੀਨ ਦੀ ਮਾਲਕੀ ਹੋਏ, ਇੰਨਾ ਟੈਕਸ ਦਿੰਦਾ ਹੋਏ, ਇਹ ਸਾਰਾ ਪਾਰਟ ਉਹਨੂੰ ਵੋਟਰ ਬਣਾਉਂਦਾ ਸੀ। ਔਰ ਇਹ ਉਹਨਾਂ ਦਾ ਅੰਗਰੇਜ਼ਾਂ ਦਾ ਯਤਨ ਸੀ ਕਿ ਉੱਪਰ ਆਪਣਾ ਪੂਰਾ ਕੰਟਰੋਲ ਰੱਖਣ ਤੋਂ ਬਾਅਦ ਲੋਕਾਂ ਨੂੰ ਇਹ ਮਹਿਸੂਸ ਹੋਏ ਕਿ ਸਿਸਟਮ ਦੇ ਵਿੱਚ ਉਹਨਾਂ ਦੀ ਭਾਗੀਦਾਰੀ ਹੈ। ਇਹਦੇ ਥੱਲੇ 1937 ਦੀਆਂ ਪਹਿਲੀਆਂ ਚੋਣਾਂ ਹੁੰਦੀਆਂ ਨੇ, ਔਰ ਫਿਰ ਅਸੀਂ ਦੇਖਦੇ ਹਾਂ 1947 ਤੋਂ ਬਾਅਦ ਜਿਹੜਾ ਕਾਂਸਟੀਟਿਊਐਂਟ ਅਸੈਂਬਲੀ ਜਿਹਨੇ ਭਾਰਤੀ ਸੰਵਿਧਾਨ 26 ਜਨਵਰੀ 1950 ਨੂੰ ਇੰਪਲੀਮੈਂਟ ਕੀਤਾ, ਇਹ ਕਾਂਸਟੀਟਿਊਐਂਟ ਅਸੈਂਬਲੀ 47 ਤੋਂ ਪਹਿਲਾਂ ਬਣ ਚੁੱਕੀ ਸੀ 1944 ਦੇ ਵਿੱਚ। ਔਰ ਉਹਦੇ 'ਚ ਇਹਨਾਂ ਨੇ ਐਡਲਟ ਫਰੈਂਚਾਈਜ਼ ਇਸ ਲਈ ਰੱਖਿਆ ਕਿਉਂਕਿ ਉਦੋਂ ਵੀ ਮੈਜੋਰਿਟੀ ਹਿੰਦੂਆਂ ਨੂੰ ਇਹ ਸੂਟ ਕਰਦਾ ਸੀ, ਕਿਉਂਕਿ ਜੇ ਸੈਪਰੇਟ ਇਲੈਕਟੋਰੇਟ ਜਿਵੇਂ ਸਿੱਖ ਨੁਮਾਇੰਦਿਆਂ ਦੀ ਆਪਣੀ ਜਿਹੜੀ ਵੋਟਿੰਗ ਪੈਟਰਨ ਸੀ ਉਹ ਰਹਿੰਦਾ, ਤੇ ਜਿਹੜੇ ਉਮੀਦਵਾਰ ਸਿੱਖਾਂ ਦੀਆਂ ਵੋਟਾਂ ਨਾਲ ਉਮੀਦਵਾਰ ਬਣਨਾ ਸੀ ਉਹਨਾਂ ਨੇ ਆਪਣੀ ਕੌਮ ਦੇ ਨਾਲ ਧਰੋ ਨਹੀਂ ਸੀ ਕਮਾਉਣਾ, ਉਹ ਆਨਸਰੇਬਲ ਸੀ ਆਪਣਿਆਂ ਨੂੰ। ਇਸੇ ਤਰ੍ਹਾਂ ਜਿਹੜਾ ਪੂਨਾ ਪੈਕਟ ਦੀ ਸਪਿਰਿਟ ਨੂੰ ਵਾਇਓਲੇਟ ਕੀਤਾ ਬਾਅਦ ਦੇ ਵਿੱਚ, ਜਦੋਂ ਅੱਜ ਅਸੀਂ ਸ਼ਡਿਊਲ ਕਾਸਟ ਜਾਂ ਸ਼ਡਿਊਲ ਟ੍ਰਾਈਬ ਰਿਜ਼ਰਵੇਸ਼ਨ ਸੀਟਾਂ ਦੀ ਗੱਲ ਦੇਖਦੇ ਹਾਂ, ਤੇ ਉਹਦੇ 'ਚ ਉਹ ਇੱਕ ਜਨਰਲ ਸੀਟਾਂ ਵਾਂਗ ਹੀ ਹੁੰਦੇ ਨੇ, ਸਾਰੇ ਹੀ ਉਹਨਾਂ ਨੂੰ ਵੋਟਾਂ ਪਾ ਰਹੇ ਹੁੰਦੇ ਨੇ। ਇਸ ਲਈ ਤੁਸੀਂ ਦੇਖੋਗੇ ਕਿ ਨੁਮਾਇੰਦਗੀ ਕੋਈ ਸਿੱਖਾਂ ਦੀ ਕਰਕੇ ਅਸੈਂਬਲੀ ਜਾਂ ਪਾਰਲੀਮੈਂਟ 'ਚ ਜਾਏ, ਮੁਸਲਮਾਨਾਂ ਦਾ ਨੁਮਾਇੰਦਾ ਹੋਏ ਜਾਂ ਈਸਾਈਆਂ ਦਾ ਜਾਂ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ, ਉਹ ਅਲਟੀਮੇਟਲੀ ਮੈਜੋਰਿਟੇਰੀਅਨਿਜ਼ਮ ਦੀ ਗੱਲ ਹੀ ਕਰਦਾ। ਮੈਂ ਇਹ ਭੂਮਿਕਾ ਇਸ ਲਈ ਬੰਨੀ ਹੈ ਕਿ ਇੰਡੀਅਨ ਡੈਮੋਕ੍ਰੇਸੀ ਨਾ ਤਾਂ ਜਮਹੂਰੀਅਤ ਜਾਂ ਡੈਮੋਕ੍ਰੇਸੀ ਹੈ ਉਹਨਾਂ ਸਟੈਂਡਰਡਸ ਨਾਲ ਜਿਹਦੇ ਥੱਲੇ ਅਸੀਂ ਅਮਰੀਕਾ ਜਾਂ ਵੈਸਟਰਨ ਯੂਰਪ ਦੀਆਂ ਡੈਮੋਕ੍ਰੇਸੀਜ਼ ਨੂੰ ਕਾਊਂਟ ਕਰਦੇ ਰਹੇ ਹਾਂ, ਨਾ ਹੀ ਸੇਫਟੀ ਸਿਕਿਉਰਿਟੀ ਦੇ ਐਂਗਲ ਤੋਂ ਇਹ ਕੁਆਲੀਫਾਈ ਕਰਦੀ ਹੈ, ਤੇ ਘੱਟ ਗਿਣਤੀਆਂ ਦੇ ਐਂਗਲ ਤੋਂ ਤਾਂ ਬਿਲਕੁਲ ਇਹ ਮੈਜੋਰਿਟੇਰੀਅਨਿਜ਼ਮ ਹੈ। ਔਰ ਮੈਜੋਰਿਟੀ ਵੋਟਾਂ ਦਾ ਮਤਲਬ ਇਹ ਹੈ, ਔਰ ਜਿਹੜੀ ਗੱਲ ਤੁਸੀਂ ਬਿਹਾਰ ਦੇ ਜਿਹੜੇ ਰੁਝਾਨ ਨੇ ਉਹਨਾਂ ਦੇ ਹਵਾਲੇ ਨਾਲ ਕੀਤੀ ਹੈ ਕਿ ਭਾਈ ਬੀਜੇਪੀ ਜੇ ਉੱਥੇ ਡੋਮੀਨੇਟ ਕਰਦੀ ਹੈ ਤਾਂ ਉਹਦਾ ਓਵਰਆਲ ਕੀ ਇਫੈਕਟ ਹੋਏਗਾ। ਦੇਖੋ ਇਸ ਸਾਰੇ ਸਿਸਟਮ ਦੇ ਵਿੱਚ ਹੁਣ ਜੇ ਇੱਕੋ ਵੇਲੇ ਤੁਸੀਂ ਫਰਕ ਦੇਖਣਾ ਹੋਏ, ਅਮਰੀਕਾ ਦੇ ਵਿੱਚ ਨਿਊਯਾਰਕ ਹੈ, ਲਗਭਗ 8 ਮਿਲੀਅਨ ਦੇ ਕਰੀਬ ਆਬਾਦੀ ਹੈ, ਬਜਟ ਦੁਨੀਆ ਦੇ 7ਵੇਂ ਮੁਲਕ ਜਿੰਨੇ, ਲਗਭਗ 1.5 ਤੋਂ 2 ਟ੍ਰਿਲੀਅਨ ਡਾਲਰ ਦੀ ਇਕਨੋਮੀ ਹੈ। ਅਮਰੀਕਾ ਦੇ ਵਿੱਚ ਇੱਕ ਰੁਝਾਨ ਮੈਜੋਰਿਟੇਰੀਅਨਿਜ਼ਮ ਦਾ, ਬਹੁਤ ਗਿਣਤੀ ਗੋਰਿਆਂ ਨੂੰ ਖੁਸ਼ ਕਰਨ ਦਾ ਟਰੰਪ ਔਰ ਉਹਦੇ ਐਡਮਿਨਿਸਟ੍ਰੇਸ਼ਨ ਨੇ ਖੜਾ ਕੀਤਾ, ਜਿਹਦੇ ਨਤੀਜੇ ਦੇ ਤੌਰ ਤੇ ਪੋਲਰਾਈਜੇਸ਼ਨ ਵੀ ਸੁਸਾਇਟੀ 'ਚ ਹੋਈ, ਔਰ ਜ਼ਾਹਰ ਹੈ ਟਰੰਪ ਖੁਦ ਵੀ ਜਿੱਤਿਆ, ਉਹਦੀ ਵਿਚਾਰਧਾਰਾ ਵਾਲੇ ਵੀ ਜਿੱਤੇ। ਪਰ ਵਿਦਿਨ 10 ਮੰਥਸ ਇਸੇ ਅਮਰੀਕਾ ਦੀ ਨਿਊਯਾਰਕ ਸਟੇਟ ਦੇ ਵਿੱਚ ਉਸ ਸਾਰੇ ਟ੍ਰੈਂਡ ਨੂੰ ਰਿਵਰਸ ਗੇੜ ਦਿੰਦੇ ਆ ਇੱਕ ਉਹ ਬੰਦਾ ਹੈ ਜਿਹੜਾ ਕਿ ਮੁਸਲਮਾਨ ਹੈ, ਜਦੋਂ ਕਿ ਇਸਲਾਮੋਫੋਬੀਆ ਵਾਈਟ ਸੁਪਰਾਮੇਸੀ ਦਾ ਬੜਾ ਫੇਵਰਿਟ ਸਲੋਗਨ ਹੈ, ਜਿਹੜਾ ਬੋਰਨ ਵੀ ਦੂਜੀ ਕੰਟਰੀ 'ਚ ਹੈ, ਈਸਟ ਅਫਰੀਕਾ ਯੁਗਾਂਡਾ ਨੇ, ਜਿਹੜਾ ਇਮੀਗ੍ਰੈਂਟ ਹੈ, ਔਰ ਜਿਹੜਾ ਜਿਹਨੂੰ ਅਸੀਂ ਇੱਥੇ ਡਾਈ ਹਾਰਟ ਜਾਂ ਬਲੀਡਿੰਗ ਹਾਰਟ ਲਿਬਰਲ ਕਹਿੰਦੇ ਆ ਔਨ ਦਾ ਇਸ਼ੂਜ਼, ਜਿਨ੍ਹਾਂ ਬਾਰੇ ਅਸੀਂ ਅੱਜ ਵੀ ਗੱਲ ਨਹੀਂ ਕਰਨਾ ਚਾਹੁੰਦੇ ਆਪਣੇ ਕਮਿਊਨਿਟੀ ਦੇ ਦਾਇਰਾ ਕਾਰ, ਉਹ ਜਿਹੜਾ ਇੱਕ ਮੈਜੋਰਿਟੀ ਵੋਟਾਂ ਦੇ ਨਾਲ ਜਿੱਤਦਾ। ਹੁਣ ਇਹਨੂੰ ਅਸੀਂ ਜਮਹੂਰੀਅਤ ਕਹਿ ਸਕਦੇ ਹਾਂ ਕਿ ਇੱਕ ਸਟੇਜ ਤੇ ਬੇਸ਼ੱਕ ਮੈਜੋਰਿਟੀ ਨੂੰ ਪਲੀਜ਼ ਕਰਕੇ ਇੱਕ ਧਿਰ ਆਪਣੇ ਨਾਲ ਖੜਾ ਕਰ ਲੈਂਦੀ ਹੈ, ਪਰ ਬਹੁਤ ਜਲਦੀ ਉਸ ਨੂੰ ਚੈਲੰਜ ਕੀਤਾ ਜਾਂਦਾ, ਉਸ ਥਾਟ ਨੂੰ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਬਾਹਰ ਨਿਕਲਦੇ ਨੇ ਜਦੋਂ ਵਾਈਟ ਸੁਪਰਾਮਿਜ਼ਮ ਜਾਂ ਐਂਟੀ ਇਮੀਗ੍ਰੈਂਟ ਟ੍ਰੈਂਡ ਦੇ ਖਿਲਾਫ ਪ੍ਰੋਟੈਸਟ ਹੁੰਦੇ ਨੇ, ਔਰ ਉਹ ਰੁਝਾਨ ਬਦਲ ਦਿੱਤੇ ਜਾਂਦੇ ਨੇ। ਹੁਣ ਇਹਦਾ ਕੰਪੈਰੀਜ਼ਨ ਅਸੀਂ ਭਾਰਤ ਦੇ ਨਾਲ ਕਰੀਏ, ਹੁਣ ਅਮਰੀਕਾ ਦੇ ਵਿੱਚ ਵੀ ਰਫਲੀ 70 ਤੋਂ 75% ਗੋਰੇ ਨੇ, ਔਰ ਇਹ ਵਾਈਟ ਮੈਜੋਰਿਟੇਰੀਅਨਿਜ਼ਮ ਸੀ ਕਿ ਤੁਸੀਂ ਦੂਸਰਿਆਂ ਨੂੰ ਕ੍ਰਿਮੀਨਲ ਦੱਸੋ, ਦੂਜੇ ਦੱਸ ਕੇ ਪਾਸੇ ਕਰੋ, ਔਰ ਐਕਸਕਲੂਸਿਵ ਵਾਈਟ ਮੈਜੋਰਿਟੀ ਦੇ ਸਿਰ ਦੇ ਉੱਤੇ ਤੁਸੀਂ ਆਪਣੀ ਜਿਹੜੀ ਹੈ ਮੈਜੋਰਿਟੀ ਦਾ ਰੂਲ ਕਰਨ ਦੀ ਗੱਲ ਕਰੋ। ਹੁਣ ਇੰਡੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਾਈ ਐਂਡ ਲਾਰਜ 80% ਦੇ ਕਰੀਬ ਹਿੰਦੂ ਮੈਜੋਰਿਟੀ ਹੈ, ਹਾਲਾਂਕਿ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਦੂਜੇ ਤੀਜੇ ਕਰੋ ਤੇ ਉਹ ਆਪਣੇ ਆਪ ਨੂੰ ਅੱਜ ਉਹਨਾਂ ਦਾ ਇੱਕ ਤਬਕਾ ਹਿੰਦੂ ਨਹੀਂ ਕਹਿੰਦਾ, ਪਰ ਅਸੀਂ ਪ੍ਰੈਕਟੀਕੈਲਿਟੀ ਇਹ ਹੈ ਕਿ ਜਨਗਣਨਾ ਦੇ ਮੁਤਾਬਕ ਉਹ ਭਾਵੇਂ ਕੋਇਰਸ ਕਰਕੇ ਜਾਂ ਢੰਗ ਤਰੀਕਿਆਂ ਨਾਲ ਉਹਨਾਂ ਨੂੰ ਹਿੰਦੂ ਬਣਾਇਆ ਹੋਇਆ। ਹੁਣ ਆਰਐਸਐਸ ਦੀ ਵਿਚਾਰਧਾਰਾ ਜਿਸ ਦੇ ਉੱਤੇ ਖੜੀ ਅੱਜ ਬੀਜੇਪੀ ਜਾਂ ਉਹਨਾਂ ਦਾ ਬੰਦਾ 2014 ਤੋਂ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਬੈਠਾ ਹੈ, ਔਰ ਇਸ ਵੇਲੇ ਸਭ ਤੋਂ ਵੱਡਾ ਵੋਟ ਕੈਚਰ ਹੈ। ਆਰਐਸਐਸ ਦਾ ਆਧਾਰ 1925 100 ਸਾਲ ਚੱਲ ਰਹੇ ਨੇ ਆਰਐਸਐਸ ਦੀ ਫਾਊਂਡਿੰਗ ਨੂੰ। ਸੋ ਉਹਨਾਂ ਦਾ
ਜਿਹੜਾ ਬਿਲਕੁਲ ਵਿਚਾਰਧਾਰਕ ਆਧਾਰ ਸੀ ਉਹ ਉਸ ਵੇਲੇ 1920 ਦੇ ਵਿੱਚ ਹੀ ਨਾਜ਼ੀ ਪਾਰਟੀ ਬਣਦੀ ਹੈ। ਔਰ ਉਸੇ ਆਧਾਰ ਦੇ ਉੱਤੇ ਜੇ ਉਹਨਾਂ ਦਾ ਵਨ ਨੇਸ਼ਨ, ਵਨ ਰੇਸ, ਵਨ ਪੀਪਲ, ਵਨ ਲੀਡਰ ਤੇ ਹਿੰਦੁਸਤਾਨ ਦੇ ਥੱਲੇ ਇਹਨਾਂ ਦਾ ਆਧਾਰ ਬਣਦਾ ਹੈ। ਸੋਸ਼ਲ ਆਰਗੇਨਾਈਜੇਸ਼ਨ ਦੇ ਤੌਰ ਤੇ ਸ਼ੁਰੂ ਹੁੰਦੀ ਹੈ, ਅੰਗਰੇਜ਼ਾਂ ਨੂੰ ਪੂਰਾ ਪੈਟਰਨਾਈਜ਼ ਕਰਦੀ ਹੈ। ਕੋਈ ਇੱਕ ਵੀ ਗ੍ਰਿਫਤਾਰੀ ਇਹਨਾਂ ਦੀ ਜਾਂ ਅੰਗਰੇਜ਼ਾਂ ਨੂੰ ਚੈਲੰਜ ਨਹੀਂ ਹੈ, ਪਰ ਉਹਨਾਂ ਦਾ ਇੱਕ ਵਨ ਲਾਈਨ ਫੋਕਸ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਡੈਥ ਕਿਸ ਨਾਲ ਹਿੰਦੂ ਸਾਬਤ ਕਰਦੀ ਹੈ, ਪਰ ਈਸਾਈਆਂ, ਮੁਸਲਮਾਨਾਂ ਨੂੰ ਉਹ ਇਵੇਂ ਹੀ ਟ੍ਰੀਟ ਕਰਦੀ ਹੈ ਕਿ ਅਸਿਮੀਲੇਟ ਔਰ ਐਨਾਹੀਲੇਟ, ਕਿ ਜਾਂ ਸਾਡੇ 'ਚ ਜ਼ਮ ਹੋਵੋ ਤੇ ਜਾਂ ਤਬਾਹੀ ਲਈ ਤਿਆਰ ਰਹੋ। ਲੇਕਿਨ ਇਹਦੇ ਬਾਵਜੂਦ ਬੜਾ ਸ਼ਾਰਟ ਪੀਰੀਅਡ ਜਿਹੜਾ ਕਾਂਗਰਸ ਦਾ ਇੱਕ ਲਬਾਦਾ ਸੈਕੂਲਰਿਜ਼ਮ ਦਾ ਸੀ, ਹਾਲਾਂਕਿ ਜੇ ਤੁਸੀਂ ਗਾਂਧੀ ਦਾ, ਰਾਮ ਰਾਜ ਦਾ ਦੇਖੋ, ਮੋਰ ਔਰ ਲੈਸ ਜਾ ਕੇ ਗੱਲ ਉੱਥੇ ਹੀ ਐਂਡ ਹੁੰਦੀ ਹੈ। ਪਰ ਇੱਕ ਵਕਤ ਜਿਹੜਾ, ਜੇ ਤੁਸੀਂ ਇਹ ਕਹੋ ਕਿ 4-5 ਦਹਾਈਆਂ, ਜਿਹੜਾ 4 ਦਹਾਈਆਂ ਇਹ ਰਿਹਾ, ਫਿਰ ਅਸੀਂ ਇੰਦਰਾ ਗਾਂਧੀ ਦਾ ਪੀਰੀਅਡ ਦੇਖਦੇ ਹਾਂ ਕਿ ਉਸੇ ਪੋਲਰਾਈਜੇਸ਼ਨ ਵੱਲ ਗਏ। ਜਿਹੜਾ ਟ੍ਰੈਂਡ ਦੁਖਦਾਈ ਹੈ, ਸ਼ਾਇਦ ਜਿਹੜੇ ਇੰਡੀਅਨ ਨੈਸ਼ਨਲਿਸਟ ਇੰਡੀਆ ਨੂੰ ਟੁੱਟਿਆ ਨਹੀਂ, ਦੇਖੋ ਹਿੰਦੂ ਨੈਸ਼ਨਲਿਸਟ ਨਹੀਂ ਨੇ, ਇੰਡੀਅਨ ਨੈਸ਼ਨਲਿਸਟ ਨੇ, ਉਹ ਇਹ ਸਮਝਦੇ ਸੀ ਕਿ ਭਾਈ 1-2 ਟਰਮਸ ਗੱਲ ਚੱਲ ਜਾਂਦੀ ਹੈ। 2014 ਚ 10 ਸਾਲ ਮਨਮੋਹਨ ਸਿੰਘ ਦੀ ਸਰਕਾਰ ਰਹੀ, ਭਾਵੇਂ ਇਕਨੋਮਿਕਲੀ 8 ਤੋਂ 10% ਪ੍ਰੋਗਰੈਸ ਹੋਈ, ਪਰ ਸਮਹਾਉ ਕਰਪਸ਼ਨ ਦੇ ਵਿੱਚ ਮਾਇਲਡ ਉਹ ਸੀ ਜਾਂ ਨਹੀਂ, ਇਹ ਬਿਸਾਈਡ ਦਾ ਪੁਆਇੰਟ ਹੈ। ਪਰ ਹਿੰਦੂ ਤਵੀਆਂ ਨੇ 24/7 ਜਿਹੜੇ ਮੀਡੀਆ ਦੇ ਉੱਤੇ ਹਿੰਦੂ ਤਵੀ ਬੈਠੇ ਹੋਏ ਸੀ, ਪ੍ਰਚਾਰ ਕਰਕੇ ਡਿਸਕ੍ਰੈਡਿਟ ਕੀਤਾ। ਉਹਨਾਂ ਨੇ ਅੰਨਾ ਹਜ਼ਾਰੇ, ਰਾਮਦੇਵ, ਉਹ ਸਾਰੀ ਡਰਾਮੇਬਾਜ਼ੀ ਕੀਤੀ ਔਰ ਇੱਕ ਵਾਰ ਮੋਦੀ ਨੂੰ ਲਿਆ ਕੇ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਬਿਠਾ ਦਿੱਤਾ। ਬੀਜੇਪੀ ਆਪਣੇ ਬਲਬੂਤੇ ਤੇ, ਹਾਲਾਂਕਿ ਉਸ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 3 ਵਾਰ ਬਣੀ, ਇੱਕ ਵਾਰ 13 ਦਿਨ, ਇੱਕ ਵਾਰੀ 13 ਮਹੀਨੇ, ਇੱਕ ਵਾਰੀ ਪੂਰੀ ਟਰਮ ਕੀਤੀ, ਪਰ ਉਹ ਉਸ ਪੋਲਰਾਈਜੇਸ਼ਨ 'ਚ ਕਾਮਯਾਬ ਨਹੀਂ ਸੀ ਕਿਉਂਕਿ ਕੋਲੀਸ਼ਨ ਗਵਰਨਮੈਂਟ ਸੀ। ਸੋ ਮੋਦੀ ਦਾ 2014 ਦਾ ਭਾਰਤ ਔਰ ਅੱਜ ਵੀ ਮੋਦੀ ਦਾ 2025 ਦਾ ਭਾਰਤ ਬਿਹਾਰ ਦੇ ਚੋਣ ਨਤੀਜਿਆਂ 'ਚ ਵੀ ਪੂਰੀ ਤਰ੍ਹਾਂ ਰਿਫਲੈਕਟ ਕਰ ਰਿਹਾ। ਹਾਲਾਂਕਿ ਇਨੀਸ਼ੀਅਲ ਪੀਰੀਅਡ ਦੇ ਵਿੱਚ ਬਹੁਤ ਸਾਰਿਆਂ ਨੂੰ ਸ਼ਾਇਦ ਯਾਦ ਨਾ ਹੋਏ ਕਿ ਨਤੀਸ਼ ਕੁਮਾਰ ਇੱਕ ਐਸਾ ਲੀਡਰ ਸੀ ਜਿਹਨੇ ਇਨਕਾਰ ਕਰ ਦਿੱਤਾ ਸੀ ਕਿ ਭਾਈ ਮੋਦੀ ਜਿਹੜਾ ਹੈ ਇਹਦੀ ਅਸੀਂ ਸਪੋਰਟ ਨਹੀਂ ਕਰ ਸਕਦੇ, ਔਰ ਬਿਲਕੁਲ ਲੰਬਾ ਵਕਤ ਉਹਨੇ ਮੋਦੀ ਦਾ, ਕਿਉਂਕਿ ਨਤੀਸ਼ ਕੁਮਾਰ ਹੋਏ, ਲਾਲੂ ਪ੍ਰਸਾਦ ਯਾਦਵ ਹੋਏ, ਇਹ ਸਾਰੇ ਅਲਟੀਮੇਟਲੀ ਰਾਮ ਮਨੋਹਰ ਲੋਹੀਆ ਜਾਂ ਮੁਲਾਇਮ ਸਿੰਘ ਯਾਦਵ ਹੋਏ, ਇਹ ਰਾਮ ਮਨੋਹਰ ਲੋਹੀਆ ਜਿਹੜਾ ਇੱਕ ਸੋਸ਼ਲਿਸਟ ਸੀ, ਜਿਹੜਾ ਜਾਤੀ ਆਧਾਰਿਤ ਵਿਤਕਰੇ ਨੂੰ ਵੀ ਖਤਮ ਕਰਨ ਦੀ ਲਾਈਨ ਸੀ, ਸਮਾਜਵਾਦ ਖੜਾ ਕਰਨ ਦੀ ਲਾਈਨ ਸੀ, ਉਸ ਮੂਵਮੈਂਟ ਚੋਂ ਨਿਕਲੇ ਹੋਏ ਲੋਕ ਸੀ। ਸੋ ਇਹਨਾਂ ਦਾ ਬੇਸਿਕ ਪਾਰਟ ਜਿਹੜਾ ਹੈ ਉਹ ਕੋਈ ਨਫ਼ਰਤ ਨਹੀਂ ਸੀ ਜਾਂ ਕੋਈ ਵੀ। ਹਾਲਾਂਕਿ ਰਾਮ ਮਨੋਹਰ ਲੋਹੀਆ ਦਾ ਕਸ਼ਮੀਰ ਦੇ ਉੱਤੇ ਸਟੈਂਡ 370 ਖਤਮ ਕਰਨ ਦਾ ਸੀ, ਉਸ ਮਾਮਲੇ 'ਚ ਉਹ ਜਿਹੜਾ ਕਨਸਟੀਟਿਊਸ਼ਨ ਵਾਲਾ ਅੰਬੇਦਕਰ ਹੋਏ ਜਾਂ ਰਾਮ ਮਨੋਹਰ ਲੋਹੀਆ ਹੋਏ, ਦੇ ਵਰ ਔਨ ਦਾ ਸੇਮ ਪੇਜ। ਪਰ ਬ੍ਰੌਡਰ ਸੋਸ਼ਲ ਦੇ ਵਿੱਚ ਆਲ ਇਨਕਲੂਸਿਵ ਸੁਸਾਇਟੀ ਦੀ ਉਹ ਗੱਲ ਕਰਦੇ। ਪਰ ਅੱਜ ਵੀ ਜਿਹੜਾ ਫਰੈਗਮੈਂਟ ਹੈ ਥੋੜਾ ਬਹੁਤ ਲਾਲੂ ਪ੍ਰਸਾਦ ਯਾਦਵ ਦੇ ਟੱਬਰ ਦਾ, ਤੇਜਸਵੀ ਯਾਦਵ, ਜਾਂ ਜੇ ਕਾਂਗਰਸ ਦੇ ਨਾਲ ਉਹਨੇ ਅਲਾਈਅੰਸ ਕੀਤਾ ਤੇ ਉਹਦਾ ਆਧਾਰ ਇਹੀ ਸੀ ਜੋ ਕਿ ਉਸ ਦੇ ਬਾਪ ਜਾਂ ਉਸ ਤੋਂ ਪਹਿਲਾਂ ਰਾਮ ਮਨੋਹਰ ਲੋਹੀਆ ਦੇ ਵੇਲੇ ਦੀ ਜਿਹੜੀ ਸਮਾਜਵਾਦੀ ਮੂਵਮੈਂਟ ਸੀ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਨਤੀਸ਼ ਕੁਮਾਰ, ਉਹਨੇ, ਕਿਉਂਕਿ ਵੈਸੇ ਤਾਂ ਹਰ ਸਿਆਸਤਦਾਨ ਅਪਰਚੂਨਿਸਟ ਹੁੰਦਾ ਹੈ, ਉਹ ਮੌਕਾ ਭਾਲਦਾ, ਪਰ ਜਿੰਨੀਆਂ ਪਲਟੀਆਂ ਨਤੀਸ਼ ਕੁਮਾਰ ਨੇ ਆਪਣਾ, ਭਾਵੇਂ ਉਹਨੇ ਪਾਰਟੀ JDU ਖੜੀ ਕੀਤੀ, ਲੇਕਿਨ ਆਧਾਰ ਇੱਕੋ ਹੀ ਸੀ ਕਿ ਵੀ ਮੈਨੂੰ ਚੀਫ ਮਿਨਿਸਟਰ ਕੌਣ ਮੰਨਦਾ। ਉਹਦੇ ਥੱਲੇ ਕਾਂਗਰਸ ਨਾਲ ਵੀ ਅਲਾਇੰਸ ਰਿਹਾ, ਉਹਦੇ ਥੱਲੇ ਲਾਲੂ ਯਾਦਵ ਦੇ ਬੇਟੇ ਨਾਲ ਵੀ ਅਲਾਇੰਸ ਰਿਹਾ, ਪਰ ਇਵੈਂਚੁਅਲੀ ਉਹਨੂੰ ਲੱਗਾ ਕਿ ਬਈ ਉਹਨਾਂ ਦਾ ਆਧਾਰ ਲੋਕਲ ਮਜ਼ਬੂਤ ਹੈ ਔਰ ਨੈਸ਼ਨਲਿਸਟ ਪਾਰਟੀ BJP, ਕਿਉਂਕਿ BJP ਦਾ ਆਧਾਰ ਹਮੇਸ਼ਾ ਹਾਈ ਕਾਸਟ ਜਿਹੜਾ 10-11% ਵੋਟ ਬੈਂਕ ਹੈ ਉਹ ਬਣਦਾ। ਸੋ ਬਿਹਾਰ ਔਰ UP ਦਾ ਜਦੋਂ ਤੁਸੀਂ ਕਾਸਟ ਬ੍ਰੇਕਡਾਊਨ ਦੇਖਦੇ ਹੋ, ਬਿਹਾਰ ਦਾ ਖਾਸ ਤੌਰ ਤੇ, ਬਿਹਾਰ ਦੇ ਵਿੱਚ ਯਾਦਵ, ਮੁਸਲਮਾਨ, ਕੁਰਮੀ ਜਿਹੜਾ ਇਹਦਾ ਟ੍ਰਾਈਬ ਆਪਣੇ ਨਤੀਸ਼ ਕੁਮਾਰ ਦਾ ਹੈ, ਔਰ ਫਿਰ ਉਸ ਤੋਂ ਥੱਲੇ ਵੀ ਇਸ ਲਈ ਇਹ ਕੰਬੀਨੇਸ਼ਨ ਦੇ ਵਿੱਚ BJP ਜਿਹਦਾ ਆਧਾਰ ਮਨੂ ਸਮ੍ਰਿਤੀ ਹੈ, ਉਹ ਕਦੇ ਵੀ ਆਪਣਾ ਵੋਟ ਬੈਂਕ ਨਹੀਂ ਬਣਾ ਸਕਦੀ। ਉਹਨਾਂ ਦੀ ਮਜਬੂਰੀ ਰਹੀ BJP ਦੀ ਇਹਨਾਂ ਨੂੰ ਨਾਲ ਲੈਣਾ। ਨਤੀਸ਼ ਕੁਮਾਰ ਨੂੰ ਇਹ ਸੀ ਕਿ ਬਈ ਜੇ ਇਹਨਾਂ ਨਾਲ ਅਲਾਇੰਸ ਰਹਿੰਦਾ ਤੇ ਲੋਕਲ ਆਪਣੀ ਉਹਨਾਂ ਦੀ ਸਪੋਰਟ ਯਾਦਵ ਜਾਂ ਦੂਸਰੇ ਕਲੈਨ ਵਾਲੇ, RJD ਵਾਲੇ ਉਹਦੇ ਤੋਂ ਖੋ ਨਹੀਂ ਸਕਦੇ।
ਸੋ ਇਹ ਜਿਹੜਾ ਕੋਲੀਸ਼ਨ ਆਫ ਕਨਵੀਨੀਅੰਸ, ਔਰ ਇਹੀ ਕਾਰਨ ਹੈ ਹੁਣ ਵੀ ਜਿਹੜੀ ਅਸਲ ਚ ਟਸਲ ਸ਼ੁਰੂ ਹੋਏਗੀ, ਕਿਉਂਕਿ ਇਹਨਾਂ ਨੇ ਸੀਟਾਂ ਇਵੇਂ ਵੰਡੀਆਂ ਸੀ, 101 ਦੇ ਉੱਤੇ ਉਹਨੇ ਲੜਨਾ ਹੈ, 101 ਦੇ ਉੱਤੇ ਦੋਨੋਂ ਬਰਾਬਰ ਦੀਆਂ ਸੀਟਾਂ ਸੀ, ਨਿਤੀਸ਼ ਕੁਮਾਰ ਔਰ ਬੀਜੇਪੀ ਦੀਆਂ, ਜਿਹਦੇ ਤੇ ਚੋਣਾਂ ਲੜੀਆਂ। ਕਿਉਂਕਿ ਬੀਜੇਪੀ ਇਸ ਵੇਲੇ बढ़त ਵੱਲ ਨਜ਼ਰ ਆ ਰਹੀ ਹੈ, ਇਹ ਵੀ ਆਪਣਾ ਜਿਹੜਾ ਕੈਂਡੀਡੇਟ ਚੀਫ ਮਿਨਿਸਟਰ, ਕਿਉਂਕਿ ਕਿਤੇ ਵੀ ਐਕਸਪਲਿਸਿਟਲੀ ਮੋਦੀ ਜਾਂ ਅਮਿਤ ਸ਼ਾਹ ਨੇ ਇਹ ਨਹੀਂ ਸੀ ਕਿਹਾ ਕਿ ਅਗਲਾ ਚੀਫ ਮਿਨਿਸਟਰ ਨਿਤੀਸ਼ ਕੁਮਾਰ ਹੋਏਗਾ। ਅਮਿਤ ਸ਼ਾਹ ਨੇ ਤਾਂ ਇੱਕ ਥਾਂ ਤੇ ਕਿਹਾ ਸੀ ਕਿ ਵੀ ਇਹ ਐਮਐਲਏ ਡਿਸਾਈਡ ਕਰਨਗੇ, ਪਰ ਜਦੋਂ ਉਹਨੂੰ ਲੱਗਾ ਵੀ ਨਿਤੀਸ਼ ਦਾ ਖੈਮਾ ਵਿਗੜ ਵੀ ਸਕਦਾ ਚੋਣਾਂ ਦੇ ਨੇੜੇ, ਫਿਰ ਉਹਨਾਂ ਨੇ ਇੱਕ ਜੁਮਲਾ ਉਹਦੇ 'ਚ ਜੋੜਿਆ ਕਿ ਜੀ ਅਸੀਂ ਨਿਤੀਸ਼ ਕੁਮਾਰ ਦੀ ਅਗਵਾਈ ਥੱਲੇ ਇਹ ਚੋਣਾਂ ਲੜ ਰਹੇ। ਕੌਣ ਬਣਦਾ ਕੌਣ ਨਹੀਂ ਬਣਦਾ, ਪਰ ਇੱਕ ਗੱਲ ਜਿਹੜਾ ਤੁਹਾਡੇ ਸਵਾਲ ਦੀ ਜਿਸਟ ਸੀ ਕਿ 2014 ਦੇ ਵਿੱਚ ਜਿਹੜਾ ਨੰਗਾ ਚਿੱਟਾ ਹਿੰਦੂਤਵਾ ਮੋਦੀ ਰਾਹੀਂ ਦਿੱਲੀ ਦੇ ਤਖਤ ਤੇ ਜਲਵਾਗਰ ਹੋਇਆ, ਜਿਸ ਨੂੰ ਕੰਗਣਾ ਰਣੌਤ ਤੋਂ ਲੈ ਕੇ ਮੋਹਨ ਭਾਗਵਤ ਤੱਕ ਨੇ ਕਿਹਾ ਕਿ 1000 ਸਾਲ ਦੀ ਗੁਲਾਮੀ ਬਾਅਦ ਵਾਪਸ ਹਿੰਦੂ ਰਾਜ ਆਇਆ। ਅੱਜ ਅਸੀਂ 15 ਲਗਭਗ 11 ਸਾਲਾਂ ਬਾਅਦ ਇਹ ਕਹਿ ਸਕਦੇ ਹਾਂ ਕਿ ਅਜੇ ਵੀ ਉਸ ਨੰਗੇ ਚਿੱਟੇ ਹਿੰਦੂਤਵਾ ਦਾ ਜਲਵਾਗਰ ਹੈ। ਰਾਦਰ ਜਿਸ ਲੈਵਲ ਦੇ ਉੱਤੇ ਬੀਜੇਪੀ ਨੇ ਪਿਛਲੀਆਂ ਚੋਣਾਂ ਹਰਿਆਣੇ ਦੀਆਂ ਜਿੱਤੀਆਂ, ਦਿੱਲੀ ਦੇ ਵਿੱਚ ਲਿਆ, ਔਰ ਜੋ ਬਿਹਾਰ ਦੇ ਇਸ ਵੇਲੇ ਟ੍ਰੈਂਡ ਨਜ਼ਰ ਆ ਰਹੇ ਨੇ, ਇਹ ਬੜਾ ਖਤਰਨਾਕ ਰੁਝਾਨ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜੀ ਹਿੰਦੂ ਤਵੀਆਂ ਦੀ ਨੀਤੀ ਸੀ ਕਿ ਇੱਕ ਪਾਸੇ ਟੋਟਲ ਪੋਲਰਾਈਜੇਸ਼ਨ, ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦੀ ਰਾਜਨੀਤੀ, ਉਹਨਾਂ ਨੇ ਕਨਕਲੂਡ ਕਰ ਲਿਆ ਕਿ ਜੇ 20% ਘੱਟ ਗਿਣਤੀਆਂ ਖਿਲਾਫ ਵੀ ਜਾਂਦੀਆਂ ਨੇ ਤੇ 80% ਚੋਂ ਤੁਸੀਂ 55% ਆਪਣੇ ਨਾਲ ਰੱਖਣ ਚ ਕਾਮਯਾਬ ਹੋ ਜਾਂਦੇ ਹੋ ਤੇ ਤੁਹਾਡੀ ਜਿਹੜੀ ਹੈ ਉਹ ਸੀਟ ਪੱਕੀ ਹੈ, ਸੈਂਟਰ ਦੇ ਵਿੱਚ ਵੀ ਸਟੇਟਸ ਦੇ ਵਿੱਚ ਵੀ। ਸੋ ਪੋਲਰਾਈਜੇਸ਼ਨ ਦੀ ਨੀਤੀ ਨੂੰ ਉਹ ਬੜੇ ਜ਼ੋਰ ਸ਼ੋਰ ਨਾਲ, ਔਰ ਇਸ ਅੰਬਰੇਲਾ ਦੇ ਥੱਲੇ ਫਿਰ ਰਾਮ ਮੰਦਿਰ ਦਾ ਬਣਾਉਣਾ, ਹਿੰਦੂ ਰੌ ਰੀਤਾਂ ਨੂੰ ਲਾਗੂ ਕਰਨਾ, 150 ਸਾਲ ਪੁਰਾਣਾ ਵੰਦੇ ਮਾਤਰਮ ਜਿਹਦੇ 2 ਸੈਂਟੈਂਸੇ ਮੁਸਲਮਾਨਾਂ ਲਈ ਨਫ਼ਰਤ ਨਾਲ ਭਰੇ ਹੋਏ ਨੇ, ਉਹਨੂੰ ਲਾਗੂ ਕਰਨਾ, ਯੋਗਾ ਨੂੰ ਲਾਗੂ ਕਰਨਾ, ਜਾਂ ਜੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਵੇਲੇ ਚੱਲ ਰਹੀ ਸਟਰਗਲ ਦੀ ਗੱਲ ਕਰੀਏ ਤੇ ਜੋ ਕੁਝ ਸਟੂਡੈਂਟਸ ਦੀਆਂ ਬਿਆਨਾਂ ਤੋਂ ਸਾਹਮਣੇ ਆਉਂਦਾ ਹੈ ਕਿ ਭਾਈ ਕਿਵੇਂ ਇੱਕ ਤੋਂ ਬਾਅਦ ਇੱਕ ਜਿਹੜਾ ਆਰਐਸਐਸ ਦੀ ਬਣਾਈ ਹੋਈ ਵਾਈਸ ਚਾਂਸਲਰ ਹੈ ਉਹ ਉਹਨਾਂ ਨੀਤੀਆਂ ਨੇ, ਔਰ ਉਹਦੇ ਲਈ ਅਸੀਂ ਜੇਐਨਯੂ ਵਰਗੀ ਇੰਸਟੀਚਿਊਟ ਦਿੱਲੀ ਦੀ ਜਿਹੜੀ ਇੰਟਰਨੈਸ਼ਨਲ ਸੈਕੂਲਰ ਲੈਵਲ ਦੇ ਉੱਤੇ ਬਣੀ ਸੀ, ਉਸ ਦੇ ਵਿੱਚ ਕੀ ਚੱਲ ਰਿਹਾ ਹੈ, ਕਿਹਨਾਂ ਵਿਸ਼ਿਆਂ ਤੇ ਰਿਸਰਚ ਹੋ ਰਹੀ ਹੈ, ਕਿਹਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ। ਸੋ ਕੁੱਲ ਮਿਲਾ ਕੇ ਇੱਕ ਲੈਵਲ ਤੇ ਨਹੀਂ ਕਿ ਭਾਈ ਉਹ ਮੋਦੀ ਕੰਟੀਨਿਊਸ ਹੈ ਔਰ ਉਹਦਾ ਜਲਵਾ ਕਾਇਮ ਹੈ, ਸਟੇਟਾਂ ਦੇ ਵਿੱਚ ਉਹ ਇੱਕ ਸਟਾਰ ਪ੍ਰਚਾਰਕ ਦੇ ਤੌਰ ਤੇ ਜਿੱਤ ਦਿਵਾਉਣ 'ਚ ਕਾਮਯਾਬ ਹੈ। ਮੈਨੂੰ ਲੱਗਦਾ ਵੀ ਸੁਸਾਇਟੀ ਦਾ ਹਰ ਪੱਖ ਤੋਂ, ਸਮਾਜਕ, ਆਰਥਿਕ, ਧਾਰਮਿਕ, ਸਿਆਸੀ ਹਰ ਲੈਵਲ ਤੇ ਭਗਵਾਕਰਨ, ਹਿੰਦੂਕਰਨ ਹੋ ਰਿਹਾ ਹੈ, ਔਰ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਸ ਹਿੰਦੂ ਮੈਜੋਰਿਟੀ ਦੇ ਵਿੱਚ ਵੀ ਬੈਠੇ ਹੋਏ ਜੈਨੂਇਨ ਲੋਕ ਨੇ, ਉਹ ਵੀ ਫਰਸਟ੍ਰੇਟ ਹੋ ਕੇ ਹੌਲੀ ਹੌਲੀ ਜਾਂ ਉਹਨਾਂ ਨੂੰ ਜੁਆਇਨ ਕਰ ਰਹੇ ਨੇ ਉਹਨਾਂ ਦੇ ਕਾਫਲੇ ਨੂੰ, ਜਾਂ ਬਿਲਕੁਲ ਜਿਹੜਾ ਉਹ ਆਪਣੇ ਆਪ ਨੂੰ ਨਿਰਾਸ਼ ਕਰਕੇ ਪਿੱਛੇ ਹਟ ਰਹੇ ਨੇ। ਸੋ ਮੇਰਾ ਖਿਆਲ ਹੈ ਵੀ ਬਿਹਾਰ ਦੇ ਵਿੱਚ ਜੇ ਕੋਈ ਤਬਦੀਲੀ ਹੁੰਦੀ ਇਹਨਾਂ ਨੂੰ, ਕਿਉਂਕਿ ਟੋਟਲ ਫੇਲਿਅਰ ਇੰਟਰਨੈਸ਼ਨਲ ਲੈਵਲ ਤੇ ਫੋਰਨ ਪਾਲਿਸੀ ਦੀ, ਮਣੀਪੁਰ ਦੀ ਫੇਲਿਅਰ, ਕਸ਼ਮੀਰ ਦੇ ਵਿੱਚ ਫੇਲਿਅਰ, ਬਰਾਬਰ ਦਹਿਸ਼ਤਗਰਦੀ ਦਾ ਜਾਰੀ ਰਹਿਣਾ, ਬੇਰੁਜ਼ਗਾਰੀ, ਈਵਨ ਵੋਟਾਂ ਦੇ ਨੂੰ ਕੱਟਣ ਦੀ ਲਾਈਨ, ਇੰਨੇ ਮੁੱਦੇ ਦੇ ਹੁੰਦਿਆਂ ਵੀ ਜੇ ਅੱਜ ਫੇਰ ਬੀਜੇਪੀ ਜਿਹੜੀ ਹੈ ਉਹ ਬਿਹਾਰ ਦੇ ਵਿੱਚ ਆਪਣਾ ਗਲਬਾ ਕਾਇਮ ਰੱਖਣ 'ਚ ਕਾਮਯਾਬ ਹੁੰਦੀ ਹੈ, ਰਾਦਰ ਆਪਣੇ ਆਪ ਨੂੰ ਮੋਰ ਸਟਰੈਂਥਨ ਕਰਦੀ ਹੈ, ਤੇ ਇਹ ਦੱਸ ਰਿਹਾ ਕਿ ਇਹ ਜਿਹੜੀ ਅਖੌਤੀ ਭਾਰਤੀ ਜਮਹੂਰੀਅਤ ਹੈ ਇਸ ਦਾ ਕੋਈ ਫਿਊਚਰ ਨਹੀਂ ਹੈ। ਡਾਕਟਰ ਸਾਹਿਬ ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਆ ਵੀ ਜਿਹੜਾ 2014 ਤੋਂ ਬਾਅਦ ਜਿਹੜਾ ਇੱਕ ਪੋਲੀਟੀਕਲ ਆਈਡੀਆ ਲੈ ਕੇ ਬੀਜੇਪੀ ਜਾਂ ਫਿਰ ਮੋਦੀ ਜੀ ਦਾ ਫੇਸ ਬਣਿਆ ਕਿ ਜਿਹਦੇ 'ਚ ਉਹਨਾਂ ਨੂੰ ਜਿਹੜਾ 19-20% ਮਾਈਨੋਰਿਟੀਜ਼ ਆ ਉਹਨਾਂ ਦੇ ਖਿਲਾਫ ਜਿਹੜਾ ਪੋਲੀਟੀਕਲ ਥੋਟ ਉਹਨੂੰ ਪੋਲਰਾਈਜ਼ਡ ਕੀਤਾ ਗਿਆ, ਤੇ ਕਿਉਂਕਿ ਮੈਜੋਰਿਟੀ ਡੈਮੋਕ੍ਰੇਸੀ ਆ ਤੇ ਉਹਦੇ 'ਚੋਂ ਜਿਹੜੀ ਤਾਕਤ ਆ ਵੱਖੋ ਵੱਖ ਖਾਸ ਤੌਰ ਤੇ ਹਿੰਦੀ ਭਾਸ਼ਾਈ ਇਲਾਕਿਆਂ ਦੇ ਵਿੱਚ ਜਿਹੜੀ ਬੀਜੇਪੀ ਆ ਉਹ ਸਰਕਾਰਾਂ ਬਣਾਉਣ 'ਚ ਕਾਮਯਾਬ ਹੋ ਰਹੀ ਆ। ਤਾਂ
ਮੈਂ ਹੁਣ ਤੁਹਾਡੀ ਮੈਂ ਗੱਲ ਜਿਹੜੀ ਆ ਉਹ ਦਿੱਲੀ ਦੇ ਵਿੱਚ ਜਿਹੜਾ ਹੁਣ ਬਲਾਸਟ ਹੋਇਆ ਉਧਰ ਲੈ ਕੇ ਜਾਣੀ ਚਾਹੁੰਦਾ ਕਿ ਅੱਜ ਵੀ ਜਿਹੜੀਆਂ ਹੁਣ ਖਬਰਾਂ ਲੇਟੈਸਟ ਖਬਰ ਆ ਕਿ ਜਿਹੜਾ ਪੁਲਵਾਮਾ ਦਾ ਉਹ ਬੰਦਾ ਸੀ ਜਿਹਦੇ ਤੇ ਇਲਜ਼ਾਮ ਲਾਇਆ ਜਾ ਰਿਹਾ ਕਿ ਬਲਾਸਟ ਜਿਹਦੇ ਵੱਲੋਂ ਕੀਤਾ ਗਿਆ ਉਹਦੇ ਘਰ ਨੂੰ ਭਾਰਤ ਦੀਆਂ ਜਿਹੜੀਆਂ ਸਿਕਿਉਰਿਟੀ ਫੋਰਸਿਸ ਆ ਉਹਨਾਂ ਦੇ ਵੱਲੋਂ ਉਡਾ ਦਿੱਤਾ ਗਿਆ ਆ ਅਟੈਕ ਦੇ ਨਾਲ। ਤੇ ਇੱਕ ਜਿਹੜਾ ਇੰਡੀਅਨ ਮੀਡੀਆ ਦੇ ਵਿੱਚ ਜਿਹੜਾ ਇੱਕ ਨਵੀਂ ਟਰਮ ਜਿਹੜੀ ਆ ਉਹ ਦੇਖਣ ਜਾ ਰਹੀ ਆ ਕਿ ਵਾਈਟ ਕੋਲਰ ਟੈਰਰਿਜ਼ਮ, ਕਿਉਂਕਿ ਇਸ ਵਾਰ ਜਿਹੜਾ ਜਿਹੜਾ ਮੁਸਲਮਾਨ ਨਿਸ਼ਾਨੇ ਤੇ ਆ ਉਹ ਮੁਸਲਮਾਨ ਆ ਕਿ ਜਿਹੜਾ ਉੱਚ ਅਹੁਦਿਆਂ ਤੇ ਕੰਮ ਕਰਦਾ ਆ ਜਾਂ ਸਰਵਿਸਿਜ਼ ਦੇ ਵਿੱਚ ਕੰਮ ਕਰਦਾ ਆ, ਕਿ ਉਹਨਾਂ ਦੇ ਲਈ ਵਾਈਟ ਕੋਲਰ ਟੈਰਰਿਜ਼ਮ ਜਿਹੜੀ ਇੱਕ ਨਵੀਂ ਟਰਮ ਆ ਰਹੀ ਆ। ਤਾਂ ਬਿਹਾਰ ਚੋਣਾਂ ਦੇ ਵਿੱਚ ਬੀਜੇਪੀ ਦੀ ਜਿੱਤ ਤੇ ਬੀਜੇਪੀ ਦਾ ਜਿਹੜੀਆਂ ਖੇਤਰੀ ਪਾਰਟੀਆਂ ਚਾਹੇ ਨੀਤੀ ਸੀ ਉਹਦੇ ਬਰਾਬਰ ਵੱਡੀ ਪਾਰਟੀ ਬਣ ਕੇ ਉਹਨਾਂ ਸੂਬਿਆਂ 'ਚ ਵੀ ਉੱਪਰਨਾ ਜਿੱਥੇ ਉਹਦੀ ਥਾਂ ਨਹੀਂ ਸੀ, ਸਪੇਸ ਨਹੀਂ ਸੀ। ਤਾਂ ਤੁਹਾਨੂੰ ਕੀ ਲੱਗ ਰਿਹਾ ਕਿ ਦੂਜੇ ਪਾਸੇ ਜਦੋਂ ਇਹ ਇੱਕ ਨੈਰੇਟਿਵ ਬਿਲਡ ਅਪ ਹੋ ਰਿਹਾ, ਇਹ ਘਟਨਾਵਾਂ ਹੋ ਰਹੀਆਂ ਨੇ, ਤਾਂ ਕੀ ਖਾਸ ਤੌਰ ਤੇ ਮੁਸਲਮਾਨਾਂ ਦੇ ਲਈ ਜਿਹੜਾ ਅਗਲਾ ਸਮਾਂ ਆ ਭਾਰਤ ਦੇ ਵਿੱਚ ਉਹ ਹੋਰ ਜ਼ਿਆਦਾ ਚੁਣੌਤੀਆਂ ਭਰਿਆ ਤੇ ਮੁਸ਼ਕਲਾਂ ਭਰਿਆ ਤੁਹਾਨੂੰ ਨਜ਼ਰ ਆ ਰਿਹਾ ਹੈ? ਦੇਖੋ, ਦੋ ਟਰਮਸ ਬਿਲਕੁਲ ਤੁਸੀਂ ਠੀਕ ਕਿਹਾ ਹੈ। ਇੱਕ ਤਾਂ ਵਾਈਟ ਕਾਲਰ ਟੈਰਰਿਜ਼ਮ ਲਫ਼ਜ਼ ਨਵਾਂ ਜਿਹੜਾ ਕੋਇਨ ਹੋਇਆ, ਇੱਕ ਪੈਨ ਇੰਡੀਆ ਇਸਲਾਮਿਕ ਟੈਰਰਿਜ਼ਮ। ਕਿਉਂਕਿ ਜੇ ਤੁਸੀਂ ਲੇਟੈਸਟ ਇਹਨਾਂ ਦੀਆਂ ਖਬਰਾਂ ਦੇਖੋ ਤਾਂ ਇਹ ਕਹਿ ਰਹੇ ਨੇ ਕਿ 3 ਟਨ ਤੋਂ ਜ਼ਿਆਦਾ ਮਟੀਰੀਅਲ 4 ਥਾਵਾਂ ਦੇ ਉੱਤੇ ਡਿਸਟ੍ਰੀਬਿਊਟ ਕੀਤਾ ਜਾਣਾ ਸੀ, 4 ਗੱਡੀਆਂ ਹੋਰ ਸੀ ਔਰ 8 ਥਾਵਾਂ ਤੇ ਬਲਾਸਟ ਕੀਤੇ ਜਾਣੇ ਸੀ ਡਿਫਰੈਂਟਲੀ। ਔਰ ਇਸ ਦੇ ਵਿੱਚ ਕੱਲਾ ਇਹੀ ਨਹੀਂ ਵੀ ਉਹਨਾਂ ਨੇ ਇਸ ਵਾਰ ਇੱਕ ਕੌਸ਼ਨ ਤਾਂ ਉਹਨਾਂ ਨੇ ਰੱਖੀ ਕਿ ਇਮੀਡੀਏਟਲੀ ਪਾਕਿਸਤਾਨ ਦੇ ਸਿਰ ਇਲਜ਼ਾਮ ਨਹੀਂ ਲਾਇਆ। ਇਸ ਵਾਰ ਇਸ ਨੂੰ ਜੇ ਇਧਰ ਉਹਨਾਂ ਨੇ ਪੈਨ ਇੰਡੀਆ ਇਸਲਾਮਿਕ ਟੈਰਰਿਜ਼ਮ ਕਿਹਾ ਤੇ ਇਧਰ ਪੈਨ ਇਸਲਾਮਿਕ ਕੰਟਰੀਜ਼ ਟੈਰਰਿਜ਼ਮ ਨਾਲ ਜੋੜਨ ਦੀ ਉਹਨਾਂ ਨੂੰ ਵੀ ਕੋਸ਼ਿਸ਼ ਕੀਤੀ ਗਈ। ਕਿਉਂਕਿ ਬੇਸ਼ੱਕ ਇਹ ਇੰਡੀਅਨ ਸਟੇਟ ਦੀ ਸਟੇਟਮੈਂਟ ਨਹੀਂ ਹੈ, ਪਰ ਉਹਨਾਂ ਦੇ ਨਾਨ ਸਟੇਟ ਐਕਟਰਸ ਵੱਲੋਂ ਕਿਹਾ ਗਿਆ ਕਿ ਡਾਕਟਰ ਨਬੀ ਜਿਹੜਾ ਜਿਹਦੇ ਉਹ ਘਰ ਢਾਣ ਦਾ ਤੁਸੀਂ ਜ਼ਿਕਰ ਕੀਤਾ ਹੈ ਜਾਂ ਜਿਹੜਾ ਉਸ ਮੌਕੇ ਦੇ ਉੱਤੇ ਬਲਾਸਟ ਮਾਰਿਆ ਜਾਂਦਾ ਹੈ, ਔਰ ਉਹਦੇ ਨਾਲ ਜਿਹੜੇ 2 ਹੋਰ ਡਾਕਟਰ ਜਿਹੜੇ ਫਰੀਦਾਬਾਦ ਤੋਂ ਗ੍ਰਿਫਤਾਰ ਕੀਤੇ ਗਏ, ਇਹ ਕਿਹਾ ਗਿਆ ਕਿ ਵੀ ਇਹ ਕਰਨ ਤੋਂ ਪਹਿਲਾਂ ਉਹ ਤੁਰਕੀ ਦੇ ਵਿੱਚ ਸਨ, ਜਿੱਥੇ ਉਹਨਾਂ ਨੇ ਟੈਲੀਗ੍ਰਾਫ ਜਿਹੜਾ ਸਿਗਨਲ ਇਹਨਾਂ ਮਾਡਲ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਔਰ ਉਸ ਸਾਰੇ ਤੋਂ ਬਾਅਦ ਭਾਰਤ ਉਹ ਆਏ। ਸੋ ਜ਼ਾਹਰ ਹੈ ਕਿ ਇਹ ਇਲਜ਼ਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ ਕਿ ਈਵਨ ਇਹ ਜਿਹੜਾ ਉਹਨਾਂ ਦਾ ਹੈਂਡਲਰ ਸੀ, ਜਿਹੜਾ ਲਫ਼ਜ਼ ਇਹਨਾਂ ਨੇ ਕਿਹਾ ਕਿ ਜਿਹੜਾ ਹੈਂਡਲਰ ਹੈ ਉਹ ਟਰਕੀ ਦੇ ਵਿੱਚ ਬੈਠਾ ਹੋਇਆ ਸੀ। ਹੁਣ ਟਰਕੀ ਦੇ ਨਾਲ ਰਿਲੇਸ਼ਨਸ਼ਿਪ ਦੀ ਗੱਲ ਅਸੀਂ ਜਦੋਂ ਦੇਖਦੇ ਹਾਂ ਤੇ ਇੱਕ ਹਫ਼ਤਾ ਪਹਿਲਾਂ ਇਹ ਇੰਟਰਨੈਸ਼ਨਲ ਮੀਡੀਆ 'ਚ ਖਬਰ ਸੀ ਕਿ ਜਿਹੜੇ $800 ਮਿਲੀਅਨ ਦੀ ਇਹਨਾਂ ਦੀ ਅਪਾਚੇ ਆਰਮੀ ਹੈਲੀਕਾਪਟਰ ਦੀ ਡੀਲ ਸੀ, 3 ਰਹਿੰਦੇ ਸੀ ਡਿਲੀਵਰ ਕਰਨੇ, ਵੀ ਉਹ ਉਹਨਾਂ ਦਾ ਕਾਰਗੋ ਬੋਇੰਗ ਦਾ ਅਰੀਜ਼ੋਨਾ ਤੋਂ ਗਿਆ ਤੇ ਇੰਗਲੈਂਡ ਇੱਕ ਹਫ਼ਤਾ ਗਰਾਊਂਡਡ ਰਿਹਾ। ਉਸ ਤੋਂ ਬਾਅਦ ਉਹ ਵਾਪਸ ਆ ਕੇ ਅਨਲੋਡ ਹੋਇਆ ਔਰ ਮਿਸਟਰੀ ਕਿ ਵੀ ਅੱਗੇ ਕਿਉਂ ਨਹੀਂ ਜਾ ਸਕਿਆ। ਅੱਜ ਇਹ ਗੱਲ ਬੜੀ ਕਲੀਅਰ ਪਿਛਲੇ 24 ਘੰਟੇ ਦੇ ਵਿੱਚ ਹੋਈ ਕਿ ਟਰਕੀ ਨੇ ਆਪਣਾ 에ਅਰ ਸਪੇਸ ਯੂਜ਼ ਕਰਨ ਦੇਣ ਤੋਂ ਨਾ ਕਰ ਦਿੱਤੀ ਕਿ ਇੱਥੋਂ ਦੀ ਨਹੀਂ ਉੱਡ ਸਕਦੇ, ਇਸ ਲਈ ਉਹਨੂੰ ਵਾਪਸ ਲਿਆਂਦਾ ਗਿਆ। ਹੁਣ ਇਹ ਸਿਚੁਏਸ਼ਨ ਜਿਹੜੀ ਆ ਆਲਰੇਡੀ ਵਾਰ ਵਾਲੀ ਸਿਚੁਏਸ਼ਨ ਹੁੰਦੀ ਹੈ ਜਦੋਂ ਜੰਗ 'ਚ ਹੁੰਦਾ, ਜਿਵੇਂ ਅੱਜ ਵੀ ਇੰਡੀਆ ਪਾਕਿਸਤਾਨ ਇੱਕ ਦੂਜੇ ਦਾ 에ਅਰ ਸਪੇਸ ਨਹੀਂ ਇਸਤੇਮਾਲ ਕਰ ਸਕਦੇ। ਸੋ ਮੈਨੂੰ ਲੱਗਦਾ ਹੈ ਵੀ ਇਹ ਪਹਿਲੀ ਵਾਰ ਹੈ ਕਿ ਪਾਕਿਸਤਾਨ ਤੋਂ ਹਟ ਕੇ ਤੁਰਕੀਏ, ਜਿਹੜਾ ਟਰਕੀ ਦਾ ਨਵਾਂ ਨਾਂ ਹੈ, ਉਹਨਾਂ ਨੂੰ ਵੀ ਇਹਨਾਂ ਨੇ ਇਨਵੋਲਵ ਕੀਤਾ। ਸੈਕੰਡਲੀ, ਜੇ ਅਸੀਂ ਡਾਕਟਰਸ ਦੀ ਲਿਸਟ ਦੇਖੀਏ ਤੇ ਫਿਰ ਉਹ ਕਸ਼ਮੀਰ ਵੈਲੀ ਤੋਂ ਲੈ ਕੇ ਫਰੀਦਾਬਾਦ ਤੋਂ ਹੁੰਦੇ ਹੋਏ ਕੇਰਲਾ ਤੱਕ। ਹੁਣ ਕੁਝ ਹਫ਼ਤੇ ਪਹਿਲਾਂ ਇੱਕ ਜਿਹਨੂੰ ਇਹ ਮੋਡਿਊਲ ਕਹਿੰਦੇ ਨੇ ਉਹ ਕੇਰਲਾ 'ਚ, ਉਹਦੇ 'ਚ ਵੀ ਡਾਕਟਰਸ ਦੀ ਇਨਵੋਲਵਮੈਂਟ ਦੀ ਗੱਲ ਸੀ ਕਿ ਵੀ ਇਹ ਸਾਰੇ ਇਨਵੋਲਵ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਕਾਮਨ ਮੁਸਲਮਾਨ ਤਾਂ ਵੈਸੇ ਹੀ ਇਹਨਾਂ ਨੇ ਬਿਲਕੁਲ ਉਸ ਨੂੰ ਕਸਿਆਰਾ ਬਣਾਇਆ ਹੋਇਆ ਹੈ। ਯੂਪੀ ਦੇ ਵਿੱਚ ਜਿਹੜਾ ਸੋ ਕਾਲਡ ਬੁਲਡੋਜ਼ਰ ਜਸਟਿਸ ਦੇ ਨਾਂ ਥੱਲੇ ਜਿਹੜਾ ਮਿਡਲ ਕਲਾਸ ਮੁਸਲਮਾਨ ਕਿਸੇ ਵੀ ਐਕਟੀਵਿਟੀ 'ਚ ਇਨਵੋਲਵ ਹੁੰਦਾ ਸੀ, ਉਹ ਸੀਏਏ ਦਾ ਐਜੀਟੇਸ਼ਨ ਹੋਏ ਜਾਂ ਦੂਜਾ, ਉਹਨਾਂ ਦੀਆਂ ਬਿਜ਼ਨੈਸਿਸ ਨੂੰ ਵੀ ਜਾ ਕੇ ਬੁਲਡੋਜ਼ਰ ਢਾ ਦਿੰਦਾ, ਉਹਨੂੰ ਵੀ ਨਕਾਰਾ ਕਰ ਦਿੱਤਾ ਹੈ। ਪਰ ਜਿਹੜਾ ਥੋੜਾ ਬਹੁਤ ਪੜ੍ਹਿਆ ਲਿਖਿਆ ਅਪਰ ਕਲਾਸ, ਔਰ ਜੰਮੂ ਕਸ਼ਮੀਰ ਦੇ ਵਿੱਚ ਕਿਉਂਕਿ ਆਰਟੀਕਲ 370 ਦੇ ਥੱਲੇ ਰਿਜ਼ਰਵੇਸ਼ਨ ਦਾ ਬਾਹਰਲੇ ਉੱਥੇ ਆ ਨਹੀਂ ਸੀ ਸਕਦੇ, ਪਰ ਜੰਮੂ ਕਸ਼ਮੀਰ ਦੇ ਮੈਂ ਬਹੁਤ ਸਾਰੇ ਮੈਨੂੰ ਪਤਾ ਹੈ ਕਿ ਉੱਥੇ ਲਿਟਰੇਸੀ ਰੇਟ ਵੀ ਬਹੁਤ ਵਧੀਆ ਰਿਹਾ ਹੈ ਔਰ ਬਾਹਰਲੀਆਂ ਯੂਨੀਵਰਸਿਟੀਆਂ 'ਚ ਵੀ ਜੰਮੂ ਕਸ਼ਮੀਰ ਦੇ ਸਟੂਡੈਂਟਸ ਜਿਹੜੇ ਨੇ ਉਹ ਡਾਕਟਰ ਇੰਜੀਨੀਅਰ ਬਣੇ। ਔਰ ਉਹ ਇਹਨਾਂ ਨੇ ਇੱਕ ਪਾਸੇ ਉਹਨਾਂ ਦਾ ਜਿਹੜਾ ਐਸਟੈਬਲਿਸ਼ ਪਾਰਟ ਹੈ, ਔਰ ਹੁਣ
ਜਿਸ ਹਸਪੀਟਲ ਦੇ ਵਿੱਚ ਇਹਨਾਂ ਦੋਨਾਂ ਡਾਕਟਰਸ ਦੀ ਸਰਵਿਸ ਦੀ ਗੱਲ ਹੈ, ਫਰੀਦਾਬਾਦ ਜਿਹੜਾ ਲਗਭਗ 45 ਮੀਲ ਦੇ 70 ਏਕੜ ਫੈਲੀ ਹੋਈ ਉਹ ਯੂਨੀਵਰਸਿਟੀ ਹੈ, 2014 ਦੇ ਵਿੱਚ ਉਹ ਹੋਂਦ ਦੇ ਵਿੱਚ ਆਈ, ਔਰ ਉਸ ਦੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਵੀ ਸਿੱਖ ਬੀਬੀ ਹੈ, ਭੁਪਿੰਦਰ ਕੌਰ। ਹੁਣ ਇਹ ਸਾਰਾ ਜਦੋਂ ਤੁਸੀਂ ਮੇਲ ਕੇ ਦੇਖਦੇ ਹੋ ਔਰ ਇੱਕ ਕੰਸਿਸਟੈਂਟ ਢੰਗ ਨਾਲ ਇੱਕ ਨੈਰੇਟਿਵ ਬਿਲਟ ਹੁੰਦਾ ਦੇਖਦੇ ਹੋ, ਤੇ ਮੇਰਾ ਖਿਆਲ ਹੈ ਵੀ ਉਹਨਾਂ ਨੇ ਜਿਹੜੀ ਮੂਵ ਕੋਵਿਡ ਦੇ ਵੇਲੇ ਸ਼ੁਰੂ ਕੀਤੀ ਸੀ ਕਿ ਜੀ ਮੁਸਲਮਾਨਾਂ ਦੇ ਠੇਲਿਆਂ ਤੋਂ ਫਰੂਟ ਤੋਂ ਨਾ ਲਓ, ਪੰਜਾਬ ਦੇ ਵਿੱਚ ਵੀ ਇਹਨਾਂ ਨੇ ਗੁਜਰਾਂ ਦੇ ਖਿਲਾਫ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਕਿ ਜੀ ਇਹ ਦੁੱਧ ਜਦੋਂ ਵੇਚਦੇ ਨੇ ਤਾਂ ਥੁੱਕ ਪਹਿਲਾਂ ਸੁੱਟਦੇ ਨੇ ਭਾਂਡੇ ਦੇ ਵਿੱਚ, ਜਾਂ ਦੂਜਾ ਇਹਨਾਂ ਤੋਂ ਦੁੱਧ ਨਾ ਲਓ। ਸੋ ਮਤਲਬ ਉਹ ਉਹਨਾਂ ਨੂੰ ਕਮਰਸ਼ੀਅਲ ਬਾਈਕਾਟ ਦੇ ਥੱਲੇ ਮਾਰਨਾ ਸੀ। ਫਿਰ ਜਦੋਂ ਇਹਨਾਂ ਦੀ ਕਵਾੜੀਆ ਯਾਤਰਾ ਸ਼ੁਰੂ ਹੋਈ, ਸਾਰੇ ਯੂਪੀ 'ਚ ਸੀ ਕਿ ਜਿਹੜੇ ਆਲੇ ਦੁਆਲੇ ਦੀਆਂ ਦੁਕਾਨਾਂ ਵਾਲੇ ਨੇ ਉਹ ਪਲੇ ਕਰਨ ਆਪਣੇ ਨਾਂ ਕਿ ਉਹ ਕੀ ਨੇ, ਤਾਂ ਕਿ ਮੁਸਲਮਾਨਾਂ ਨੂੰ ਉਸ ਵਪਾਰਕ ਲਾਈਨ ਤੋਂ ਵੀ ਬਾਹਰ ਰੱਖਿਆ ਜਾਏ, ਜਿਹੜਾ ਰੱਖਿਆ ਗਿਆ। ਕਿਸੇ ਕੋਰਟ ਨੇ ਉਹਨਾਂ ਦੀ ਗੱਲ ਨਹੀਂ ਸੁਣੀ। ਔਰ ਹੁਣ ਜਿਹੜਾ ਵਾਈਟ ਕਾਲਰ ਜਾਂ ਸਫਿਸਟੀਕੇਟ ਡਾਕਟਰ ਕਲਾਸ ਹੈ, ਉਸ ਨੂੰ ਜਿਵੇਂ ਇਹਨਾਂ ਨੇ ਟਾਰਗੇਟ ਕੀਤਾ ਹੈ, ਜਿਵੇਂ ਈਵਨ ਪੈਨ ਇੰਡੀਆ ਇਸਲਾਮਿਕ ਟੈਰਰਿਜ਼ਮ ਟਰਮ ਇਸਤੇਮਾਲ ਹੋ ਰਹੀ ਹੈ, ਮੈਨੂੰ ਲੱਗਦਾ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ, ਕਿਉਂਕਿ ਇਸ ਤੋਂ ਪਹਿਲਾਂ ਜੇ ਅਸੀਂ ਦੇਖੀਏ ਕਿ ਇਹਨਾਂ ਨੇ ਜਦੋਂ ਜਿਹੜਾ ਕਸ਼ਮੀਰ ਫਾਈਲਸ ਨਾਂ ਦੀ ਫਿਲਮ ਬਣਵਾਈ, ਉਹਦੇ 'ਚ ਕਿਸ ਲੈਵਲ ਦੇ ਉੱਤੇ ਜਿਹੜਾ ਬਿਲਕੁਲ ਨੈਰੇਟਿਵ ਬਦਲਿਆ ਕਿ ਜੀ ਉਹ ਤਾਂ ਕਸ਼ਮੀਰੀ ਪੰਡਤ ਟਾਰਗੇਟ ਨੇ, ਇਹ ਤਾਂ ਬੜੇ ਆਰਾਮ ਨਾਲ ਰਹਿੰਦੇ ਨੇ। ਫਿਰ ਇਹਨਾਂ ਨੇ ਕੇਰਲਾ ਫਾਈਲਸ ਬਣਵਾਈ ਕਿ ਕੇਰਲਾ ਦੇ ਵਿੱਚ ਕਿਵੇਂ ਕਨਵਰਸ਼ਨ ਕੀਤੀ ਜਾ ਰਹੀ ਹੈ। ਅਸਾਮ ਦਾ ਜੇ ਤੁਸੀਂ ਹਾਲ ਦੇਖੋ, ਲਵ ਜਿਹਾਦ ਤੇ ਫਲੱਡ ਜਿਹਾਦ ਤੇ ਕੋਵਿਡ ਜਿਹਾਦ ਤੇ ਫਲਾਣਾ, ਇਹ ਸਾਰੇ ਨਾਰੇ ਜਿਹੜੇ ਨੇ, ਕਿਉਂਕਿ ਦੇਖੋ ਸਿੱਖ ਬੋਧੀ ਜੈਨੀ ਇਹ ਤਾਂ ਉਹਨਾਂ ਨੇ ਡੈਥ ਕਿਸ ਨਾਲ ਹੀ ਆਪਣੇ 'ਚ ਸਮੋਏ ਹੋਏ ਨੇ। ਜਦੋਂ ਰਿਪੀਟਡਲੀ ਮੋਹਨ ਭਾਗਵਤ ਕਹਿੰਦਾ ਹੈ ਕਿ ਭਾਰਤ 'ਚ ਜੰਮਿਆ ਹਰ ਕੋਈ ਹਿੰਦੂ ਹੈ, ਔਰ ਜਿਹੜੀ ਆਰਐਸਐਸ ਦੀ ਡੈਫੀਨੇਸ਼ਨ ਹੈ, ਜਦੋਂ ਉਹ ਇੰਡੀਅਨ ਰਿਲੀਜਨ ਜਾਂ ਹਿੰਦੂਤਵਾ ਵਰਸਸ ਫੋਰਨ ਕਹਿੰਦਾ ਹੈ, ਉਹ ਕਹਿੰਦਾ ਵੀ ਜਿਨ੍ਹਾਂ ਦੀ, ਉਹ ਭਾਵੇਂ ਸਾਵਰਕਰ ਹੈ ਜਾਂ ਹੈਡਗਵੇਅਰ ਹੈ, ਉਹ ਕਹਿੰਦਾ ਜਿਨ੍ਹਾਂ ਦੀ ਪੁੰਨ ਭੂਮੀ ਸੰਸਕ੍ਰਿਤ ਦੇ ਵਿੱਚ ਉਹ ਆਰੀਆਵਰਤ ਤੋਂ ਬਾਹਰ ਹੈ, ਭਾਰਤੀ ਖੰਡ ਤੋਂ ਬਾਹਰ ਹੈ, ਉਹ ਏਲੀਅਨ ਰਿਲੀਜਨ। ਉਹਨਾਂ ਦੇ ਲਈ ਦੋ ਹੀ ਚੋਇਸਸ ਨੇ, ਈਦਰ ਐਸਿਮੀਲੇਟ ਔਰ ਬੀ ਰੈਡੀ ਟੂ ਐਨਾਈਲੇਟ, ਜਾਂ ਵਿੱਚ ਜਜ਼ਬ ਹੋਵੋ ਜਾਂ ਖਤਮ ਹੋਣ ਲਈ ਤਿਆਰ ਹੋਵੋ। ਸੋ ਮੈਨੂੰ ਲੱਗਦਾ ਹੈ, ਔਰ ਇਹ ਇੱਥੇ ਜਿਹੜੇ ਇੱਕ ਡਾਕਟਰ ਸਟੈਨਲੀ ਜਿਹਨੇ ਜੈਨੋਸਾਈਡ ਦੀਆਂ 10 ਸਟੇਜਸ ਡਿਫਾਈਨ ਕੀਤੀਆਂ, ਜਿਹਨੂੰ ਯੂਐਨ ਨੇ ਮੰਨਿਆ ਹੋਇਆ, ਉਹ ਇਹ ਕਹਿ ਰਿਹਾ ਵੀ ਇਸ ਵੇਲੇ ਦੁਨੀਆ 'ਚ ਜੇ ਕਿਤੇ ਸਭ ਤੋਂ ਜ਼ਿਆਦਾ ਇੱਕ ਸੁਸਾਇਟੀ ਵਲਨਰੇਬਲ ਹੈ ਜਿਨ੍ਹਾਂ ਦਾ ਜੈਨੋਸਾਈਡ ਕਿਸੇ ਵੇਲੇ ਵੀ ਹੋ ਸਕਦਾ ਹੈ, ਤਾਂ ਇੰਡੀਅਨ ਮੁਸਲਿਮ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਉਸ ਪਾਸੇ ਵੱਲ ਜਿਹੜਾ ਉਹ ਪੇਸ਼ਕਦਮੀ ਹੈ। ਔਰ ਇਸ ਸਾਰੇ ਦੇ ਬਾਵਜੂਦ ਕਿ ਦਹਿਸ਼ਤਗਰਦੀ ਹੈ ਇੱਕ ਪਾਸੇ, ਇਹਦਾ ਅਸੀਂ ਜਦੋਂ ਕਹਿੰਦੇ ਆ ਵੀ ਦਹਿਸ਼ਤਗਰਦੀ ਦਾ ਕੋਈ ਧਰਮ ਨਹੀਂ ਹੁੰਦਾ ਹੈ, ਪਰ ਜਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਜਾਂ ਸਿੱਖਾਂ ਦੀ ਨਸਲਕੁਸ਼ੀ ਦੇ ਲਈ ਗਰਾਊਂਡ ਤਿਆਰ ਕਰਨ ਦੇ ਲਈ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਇਹ ਫਰੇਜ਼ ਘੜੇ ਗਏ, ਸਿੱਖਾਂ ਨੂੰ ਇਹਦੇ 'ਚ ਫਿੱਟ ਕੀਤਾ ਗਿਆ, ਉਹ ਨੈਰੇਟਿਵ ਬਿਲਟ ਕੀਤਾ ਗਿਆ, ਉਸ ਕਿਸਮ ਦੀਆਂ ਵੀਡੀਓਜ਼ ਬਣਾਈਆਂ ਗਈਆਂ, ਨਾਵਲ ਲਿਖਵਾਏ ਗਏ। ਔਰ ਫਿਰ ਜੋ ਸਾਡੇ ਨਾਲ ਹੋਇਆ ਜਾਂ ਲਗਾਤਾਰਤਾ ਨਾਲ ਹੋ ਰਿਹਾ, ਤੇ ਮੁਸਲਮਾਨਾਂ ਬਾਰੇ ਤਾਂ ਸ਼ੁਰੂ ਤੋਂ ਹੀ ਜਿਹੜਾ ਉਹਨਾਂ ਨੂੰ ਉਹ ਭਾਰਤ ਦੇ ਦੁਸ਼ਮਣ ਔਰ ਪਾਕਿਸਤਾਨ ਦੇ ਦੋਸਤ ਔਰ ਦੂਸਰਾ ਨੈਰੇਟਿਵ ਸੀ। ਹੁਣ ਤਾਂ ਉਹ ਵਿਚਾਰੇ ਪੁੱਠੇ ਲਟਕ ਕੇ ਵੀ ਭਾਰਤ ਮਾਤਾ ਕੀ ਜੈ ਕਹਿੰਦੇ ਨੇ। ਉਹ ਵੇਸੀ ਵਰਗਾ ਬੰਦਾ ਜਿਹੜਾ ਕਿ ਇਹਨਾਂ ਦਾ ਝੂਠ ਵੇਚਣ ਦੇ ਲਈ ਜਿਹੜਾ ਉਹ 35 ਦੇਸ਼ਾਂ ਦੇ ਵਿੱਚ ਘੁੰਮਿਆ, ਔਰ ਜਿਹੜਾ ਕਹਿੰਦਾ ਕਿ ਜੀ ਬਿਲਕੁਲ ਮੈਚ ਨਹੀਂ ਹੋਣਾ ਚਾਹੀਦਾ ਔਰ ਪਾਕਿਸਤਾਨ ਨੂੰ ਸਭ ਤੋਂ ਜ਼ਿਆਦਾ ਗਾਲਾਂ ਕੱਢਦਾ, ਉਹ ਵੀ ਇਹਨਾਂ ਨੂੰ, ਇਸ ਕਿਸਮ ਦੇ ਲੋਕ ਵੀ ਅਲਟੀਮੇਟਲੀ ਉਹਨਾਂ ਦੀ ਟੋਪੀ, ਉਹਨਾਂ ਦੀ ਦਾੜੀ, ਉਹਨਾਂ ਦੀ ਨਮਾਜ਼, ਇਹ ਸਾਰੇ ਹੀ ਉਹਨਾਂ ਨੂੰ ਅੱਖਰਦੇ ਨੇ। ਸੋ ਮੈਂ ਇਹ ਸਮਝਦਾ ਵੀ ਇਸ ਵੇਲੇ ਭਾਰਤੀ ਮੁਸਲਮ ਔਰ ਦੂਸਰੀਆਂ ਘੱਟ ਗਿਣਤੀਆਂ ਉਸ ਲੈਵਲ ਦੇ ਉੱਤੇ ਹੀ ਖੜੀਆਂ ਨੇ, ਉਸ ਸਟੈਪ ਦੇ ਉੱਤੇ ਜਿਹੜਾ 1933-34 ਦੇ ਵਿੱਚ ਜਰਮਨ ਦੀ ਆਕੂਪੇਸ਼ਨ ਦੇ ਥੱਲੇ, ਜਿੱਥੇ ਯਹੂਦੀ, ਸਿਵਲ ਲਿਬਰਟੇਰੀਅਨ, ਕਮਿਊਨਿਸਟ, ਕੈਥੋਲਿਕ, ਇਹ ਸਾਰੇ ਲੋਕ ਜਿੱਥੇ ਖੜੇ ਸੀ। ਬਿਲਕੁਲ ਡਾਕਟਰ ਸਾਹਿਬ, ਇਹ ਸਾਰੇ ਰੁਝਾਨ ਜਿੱਥੇ ਚੱਲ ਰਹੇ ਆ ਭਾਰਤ ਦੀ ਸਿਆਸਤ ਦੇ ਵਿੱਚ, ਉੱਥੇ ਅਸੀਂ ਪਿਛਲੇ ਸਾਲਾਂ ਤੋਂ ਇਹ ਚੀਜ਼ ਦੇਖ ਰਹੇ ਹਾਂ ਕਿ ਜਿਹੜੀਆਂ ਘੱਟ ਗਿਣਤੀਆਂ ਜਾਂ ਜਿਹੜੀਆਂ ਘੱਟ ਗਿਣਤੀ ਕੌਮਾਂ ਹਿੰਦੂਤਵ ਦੇ ਜਿਹੜਾ ਪੋਲੀਟੀਕਲ ਆਈਡੀਆ ਆ ਉਹਦੇ ਨਾਲ ਅਲਾਈ ਨਹੀਂ ਹੋ ਰਹੀਆਂ, ਉਹਨਾਂ ਦੇ ਅੰਦਰ ਰੈਜ਼ਿਸਟੈਂਸ ਹੈ, ਉਹਨਾਂ ਦੇ ਅੰਦਰ ਵਿਰੋਧ ਨਜ਼ਰ ਆ ਰਿਹਾ ਹੈ।
ਪਰ ਜਿਹੜੀ ਰੈਜ਼ਿਸਟੈਂਸ ਗਰਾਊਂਡ ਦੇ ਉੱਤੇ ਜੇ ਹਿੰਦੂਤਵਾ ਦੇ ਆਈਡੀਏ ਨੂੰ, ਇਸ ਪੋਲੀਟੀਕਲ ਥੋਟ ਨੂੰ ਕਿਸੇ ਨੇ ਦਿੱਤੀ ਆ, ਤਾਂ ਪੰਜਾਬ ਤੋਂ ਤੇ ਸਿੱਖਾਂ ਤੋਂ ਮਿਲੀ ਆ। ਤਾਂ ਜੇ ਇਸ ਮਤਲਬ ਜਿਹਨੂੰ ਤੁਸੀਂ ਕਹਿ ਸਕਦੇ ਵੀ ਜਿਹੜਾ ਇਹਨਾਂ ਦਾ ਇਹ ਵਿਜੇ ਰੱਥ ਸਾਰੇ ਭਾਰਤ 'ਚ ਘੁਮਾ ਰਹੇ ਆ, ਉਹਨੂੰ ਜੇ ਰੋਕਿਆ ਕਿਸੇ ਨੇ ਕਾਮਯਾਬੀ ਨਾਲ, ਤਾਂ ਉਹ ਸਿੱਖ ਉਹਦੇ 'ਚ ਕਾਮਯਾਬ ਹੋਏ। ਤੇ ਕਿਸਾਨ ਸੰਘਰਸ਼ ਤੋਂ ਬਾਅਦ ਜਿਹੜੀਆਂ ਬਾਕੀ ਦੀਆਂ ਸਾਰੀਆਂ ਨੈਸ਼ਨੈਲਿਟੀਜ਼, ਮਾਈਨੋਰਿਟੀਜ਼ ਨੇ, ਉਹਨਾਂ ਦੇ ਵਿੱਚ ਇਹ ਗੱਲ ਦੇਖਣ 'ਚ ਆ ਰਹੀ ਹੈ ਕਿ ਜਿਵੇਂ ਆਸ ਲਈ ਬੈਠੇ ਹੋਣ ਕਿ ਜਿਹੜੇ ਪੰਜਾਬ ਦੇ ਲੋਕ ਆ ਜਾਂ ਸਿੱਖ ਆ, ਉਹ ਜਿਹੜਾ ਬੀਜੇਪੀ ਦਾ ਇਹ ਸਾਰਾ ਪੋਲੀਟੀਕਲ ਆਈਡੀਆ ਆ, ਜਿਹਦੇ 'ਚ ਬਾਕੀਆਂ ਦੇ ਲਈ ਕੋਈ ਸਪੇਸ ਨਹੀਂ, ਥਾਂ ਨਹੀਂ, ਕਿ ਉਹਨੂੰ ਉਹ ਟੱਕਰ ਦੇ ਸਕਦੇ ਆ। ਤਾਂ ਮੈਂ ਤਾਂ ਇਹ ਜਾਣਨਾ ਚਾਹੁੰਦਾ ਕਿ ਹੁਣ ਜਦੋਂ ਗੱਲ ਬੀਜੇਪੀ ਇੱਕ ਪੂਰੇ ਮੂਡ 'ਚ ਨਜ਼ਰ ਆ ਰਹੀ ਆ ਕਿ ਜਿਹੜਾ ਵੀ ਉਹਨਾਂ ਦੇ ਸਾਹਮਣੇ ਆਊਗਾ ਉਹ ਉਹਨੂੰ ਖਤਮ ਕਰਨਗੇ ਜਾਂ ਉਹਨੂੰ ਮਾਰਨਗੇ, ਤਾਂ ਉਹਦੇ ਵਿੱਚ ਜਿਹੜਾ ਸਿੱਖਾਂ ਦੀ ਰੈਜ਼ਿਸਟੈਂਸ ਆ, ਉਹਦੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਸਿਚੁਏਸ਼ਨ ਦੇਖ ਰਹੇ ਹੋ ਕਿ ਸਿੱਖਾਂ ਨੂੰ ਕਿੰਨਾ ਕੁ ਸਤਰਕ ਰਹਿਣਾ ਚਾਹੀਦਾ ਹੈ? ਕੀ ਮਾਹੌਲ ਜਾਂ ਜਿਹੜਾ ਕਿਹੋ ਜਿਹਾ ਜਿਹੜਾ ਐਟੀਟਿਊਡ ਆ ਇੰਡੀਅਨ ਸਟੇਟ, ਖਾਸ ਤੌਰ ਤੇ ਜਿਹੜੀਆਂ ਹਾਰਾਂ ਪਿਛਲੇ ਸਮੇਂ 'ਚ ਹੋਈਆਂ ਨੇ ਜਾਂ ਰੈਜ਼ਿਸਟੈਂਸ ਜਿਵੇਂ ਦੀ ਪੰਜਾਬ 'ਚ ਨੌਜਵਾਨਾਂ ਨੇ ਦਿੱਤੀ ਆ, ਉਹ ਤੋਂ ਬਾਅਦ ਇਹੋ ਜਿਹੀ ਅਪਰੋਚ ਤੁਹਾਨੂੰ ਲੱਗ ਰਿਹਾ ਕਿ ਬੀਜੇਪੀ ਸਿੱਖਾਂ ਦੇ ਬਾਰੇ ਜਾਂ ਪੰਜਾਬ ਬਾਰੇ ਲੈ ਸਕਦੀ ਹੈ, ਤਾਂ ਕਿ ਕੋਈ ਵੀ ਜਿਹੜੀ ਰੈਜ਼ਿਸਟੈਂਸ ਆ ਜਿੱਥੋਂ ਕਿ ਤੁਹਾਨੂੰ ਮਿਲ ਰਹੀ ਆ ਉਹਨੂੰ ਸਨੱਪ ਕਰ ਸਕੇ? ਦੇਖੋ, ਜੇ ਅਸੀਂ ਪੋਸਟ 47 ਭਾਰਤ ਚ ਘੱਟ ਗਿਣਤੀ ਵਰਸਸ ਵੱਡ ਗਿਣਤੀ, ਜਾਂ ਜਿਹਨੂੰ ਅਸੀਂ ਬਹੁਮਤ ਜਾਂ ਬਹੁ ਗਿਣਤੀ ਕਹਿੰਦੇ ਆ, ਦੇਖੀਏ, ਤੇ ਪਹਿਲੀ ਇਫੈਕਟਿਵ ਜਿਹੜੀ ਰੈਜ਼ਿਸਟੈਂਸ ਹੈ ਔਰ ਆਰਮਡ ਰੈਜ਼ਿਸਟੈਂਸ, ਉਹ ਨਾਗਿਆਂ ਵੱਲੋਂ ਆਈ। ਔਰ ਨਾਗਾਲੈਂਡ ਦੇ ਵਿੱਚ ਇਮੀਡੀਏਟਲੀ, ਕਿਉਂਕਿ ਜੋ ਕੁਛ ਇਹਨਾਂ ਨੇ ਪੰਜਾਬ ਦੇ ਨਾਲ ਪ੍ਰੋਮਿਸ ਕੀਤਾ ਸੀ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਨਾਲ, ਇਹੋ ਜਿਹੇ ਇਕਰਾਰ ਜਿਹੜੇ ਨੇ ਉਹ ਉਸ ਵੇਲੇ ਦੇ ਨਾਗਿਆਂ ਦੇ ਨਾਲ ਕੀਤੇ ਸੀ। ਲੇਕਿਨ ਉਹਨਾਂ ਦੀ ਉਹ ਰੈਜ਼ਿਸਟੈਂਸ, ਜਿਹਦੇ 'ਚ ਉਹ ਆਪਣੀ ਸਟਰਗਲ ਨੂੰ ਇੰਟਰਨੈਸ਼ਨਲਾਈਜ਼ ਉਹਨਾਂ ਨੇ ਕੀਤਾ। ਮਿਸਟਰ ਫੀਜ਼ੋ ਉਹਨਾਂ ਦਾ ਲੀਡਰ ਲੰਬਾ ਵਕਤ ਯੂਕੇ ਦੇ ਵਿੱਚ ਇਨ ਐਗਜ਼ਾਈਲ ਰਿਹਾ, ਅਮਰੀਕਾ ਦੇ ਵਿੱਚ ਬੈਪਟਿਸਟ ਚਰਚ ਉਹਨਾਂ ਦੀ ਸਪੋਰਟ ਤੇ ਸੀ। ਔਰ ਈਵਨ ਨਾਗਾਲੈਂਡ ਕੋਲ UNPO, ਅਨਰਿਪਰੈਜ਼ੈਂਟਡ ਨੇਸ਼ਨਸ ਐਂਡ ਪੀਪਲਸ ਆਰਗੇਨਾਈਜੇਸ਼ਨ ਦੀ ਮੈਂਬਰਸ਼ਿਪ ਵੀ ਸੀ, ਜਿਹੜੀ ਮੈਂਬਰਸ਼ਿਪ ਕਿਸੇ ਵੇਲੇ ਲਿਥੁਆਨੀਆ, ਲਾਤਵੀਆ, ਐਸਟੋਨੀਆ ਕੋਲ ਵੀ ਸੀ, ਜਿਹੜੇ ਬਾਅਦ ਦੇ ਵਿੱਚ ਸੋਵੀਅਤ ਯੂਨੀਅਨ ਤੋਂ ਅੱਡ ਮੁਲਕ ਬਣੇ। ਨਾਗਾਲੈਂਡ, ਔਰ ਉਹ ਕ੍ਰਿਸਚੀਅਨ ਮਾਈਨੋਰਿਟੀ ਸੀ, ਕਿਉਂਕਿ ਮੈਂ ਮਾਈਨੋਰਿਟੀਜ਼ ਦੇ ਹਵਾਲੇ ਨਾਲ ਗੱਲ ਕਰਨਾ ਚਾਹੁੰਦਾ ਕਿ ਉਹਨਾਂ ਨੇ ਆਰਮਡ ਰੈਜ਼ਿਸਟੈਂਸ ਦਿੱਤੀ। ਫਿਰ ਅੱਜ ਤੋਂ ਜਿਹੜਾ ਮੋਦੀ ਤੋਂ ਵੀ ਪਹਿਲਾਂ ਨਰਸਿਮਹਾ ਰਾਓ ਤੋਂ ਇੱਕਦਮ ਬਾਅਦ ਇੰਡੀਅਨ ਗਵਰਨਮੈਂਟ ਨੇ ਉਹਨਾਂ ਨਾਲ ਗੱਲਬਾਤ ਦਾ ਟ੍ਰੈਂਡ ਸ਼ੁਰੂ ਕੀਤਾ, ਸੇਫ ਪੈਸੇਜ ਦਿੱਤਾ, ਥਾਈਲੈਂਡ ਗੱਲ ਕੀਤੀ, ਮਲੇਸ਼ੀਆ ਕੀਤੀ, ਦੂਜਾ ਤੀਜਾ ਕੀਤਾ। ਔਰ ਕੁਝ ਸਾਲ ਪਹਿਲਾਂ, ਅੱਜ ਤੋਂ ਸ਼ਾਇਦ 8-9 ਸਾਲ ਪਹਿਲਾਂ, ਉਹਨਾਂ ਦੇ ਨਾਲ ਇੱਕ ਫਰੇਮਵਰਕ ਤੈਅ ਕੀਤਾ, ਐਗਰੀਮੈਂਟ, ਜਿਹਦੇ ਥੱਲੇ ਉਹਨਾਂ ਨੂੰ ਇਹ ਸ਼ੋਰ ਕੀਤਾ ਗਿਆ ਕਿ ਉਹ ਆਪਣਾ ਕਨਸਟੀਟਿਊਸ਼ਨ ਔਰ ਆਪਣਾ ਝੰਡਾ ਜਿਹੜਾ ਹੈ ਉਹ ਅੱਡ ਰੱਖ ਸਕਦੇ ਨੇ। ਹੁਣ ਜੋ ਕੁਝ ਮਨੀਪੁਰ ਦੇ ਵਿੱਚ ਹੋਇਆ, ਔਰ ਉਹਨਾਂ ਦਾ ਜਿਹੜਾ ਲੀਡਰ ਹੈ ਨਾਗਿਆਂ ਦਾ, ਜਿਨ੍ਹਾਂ ਨਾਲ ਇਹ ਗੱਲਬਾਤ ਹੋਈ, ਮਿਸਟਰ ਮੁਆਵੀ, ਜਿਹੜਾ 91 ਸਾਲਾਂ ਦਾ ਹੈ, 3-4 ਹਫ਼ਤੇ ਪਹਿਲਾਂ ਉਹ ਆਪਣੇ ਜਮਾਂਦਰੂ ਪਿੰਡ, ਜਿੱਥੇ ਪੈਦਾ ਹੋਇਆ, ਉਹ ਮਨੀਪੁਰ ਦਾ ਪੈਦਾਇਸ਼ ਸੀ, ਆਪਣੇ ਪਿੰਡ ਵੀ ਗਿਆ, ਹਜ਼ਾਰਾਂ ਲੋਕ ਉਹਦੇ ਸਵਾਗਤ ਲਈ ਆਏ, ਤੇ ਉਹਨੇ ਕਿਹਾ ਵੀ ਸਾਡਾ ਕੋਈ ਸਮਝੌਤਾ ਨਹੀਂ ਹੋਇਆ ਔਰ ਅਸੀਂ ਆਪਣਾ ਕਨਸਟੀਟਿਊਸ਼ਨ ਔਰ ਆਪਣਾ ਝੰਡਾ ਅੱਡ ਰੱਖਾਂਗੇ ਔਰ ਸਾਡੀ ਸਟਰਗਲ ਜਾਰੀ ਰਹੇਗੀ। तो मैं ये कहना चाहता भी कई बार ये लगता होंगे भी कोई चीज दब गई, काफी साल इन्ना लंबा वक्त उन्होंने पीस ਨੂੰ टाइम ਦਿੱਤਾ, ਲੇਕਿਨ ਉਹਨਾਂ ਨੂੰ ਵੀ ਉਹਨਾਂ ਨੇ ਅੱਡ-ਅੱਡ ਗਰੁੱਪਾਂ 'ਚ ਵੰਡਣ ਦੀ ਕੋਸ਼ਿਸ਼ ਕੀਤੀ, ਤੇ ਉਹਨਾਂ ਦਾ 91 ਸਾਲਾਂ ਦਾ ਬੁੱਢਾ ਲੀਡਰ ਇਸੇ ਕਨਕਲੂਜਨ ਤੇ ਪਹੁੰਚਿਆ ਵੀ ਸਾਨੂੰ ਲੜਨਾ ਪਏਗਾ। ਹੁਣ ਜੰਮੂ ਕਸ਼ਮੀਰ ਦੀ ਜੇ ਮੈਂ ਗੱਲ ਕਰਾਂ, ਮੈਂ ਸਮਝਦਾ ਵੀ ਕਸ਼ਮੀਰੀਆਂ ਨੇ ਆਪਣੇ ਖਮੀਰ ਦੇ ਉਲਟ ਜਾ ਕੇ ਬਹਾਦਰੀ ਦੀਆਂ ਜੋ ਦਾਸਤਾਨਾਂ ਉਹਨਾਂ ਨੇ ਲਿਖੀਆਂ ਨੇ, ਉਹਨਾਂ ਨੂੰ ਸੈਲੂਟ ਹੈ। ਹਾਲਾਂ 48 ਤੋਂ ਬਾਅਦ ਹੀ ਜਦੋਂ ਸ਼ੇਖ ਅਬਦੁੱਲਾ ਤੋਂ 1953 ਚ ਉਹਨਾਂ ਨੇ ਅੰਦਰ ਦੇ ਦਿੱਤਾ। ਐਮਨੈਸਟੀ ਇੰਟਰਨੈਸ਼ਨਲ ਵੱਲੋਂ ਸਭ ਤੋਂ ਪਹਿਲਾਂ ਜਿਹਨੂੰ ਪ੍ਰਿਜ਼ਨਰ ਆਫ ਕੌਂਸ਼ੀਅਸ ਕਿਹਾ ਜਾਂਦਾ, ਉਹ ਅਬਦੁੱਲਾ ਸੀ। ਲੰਬਾ ਵਕਤ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ, ਫਿਰ ਉਹ ਸਮਝੌਤਾ ਕਰ ਲਿਆ ਉਹਨੇ, ਉਹਦਾ ਮੁੰਡਾ ਫਾਰੂਕ ਅਬਦੁੱਲਾ, ਅੱਜ ਵੀ ਉਮਰ ਅਬਦੁੱਲਾ ਜੰਮੂ ਕਸ਼ਮੀਰ ਟੁੱਟਾ ਭੱਜਾ ਯੂਨੀਅਨ ਟੈਰੀਟਰੀ ਦਾ ਚੀਫ ਮਿਨਿਸਟਰ ਹੈ। ਪਰ ਕਸ਼ਮੀਰੀ ਲੋਕਾਂ ਨੇ ਅੱਡ-ਅੱਡ ਤਰੀਕਿਆਂ ਦੇ ਨਾਲ ਰੈਜ਼ਿਸਟੈਂਸ ਨੂੰ ਜਾਰੀ ਰੱਖਿਆ। ਇੰਤਫਾਦਾ, ਜਿਹੜਾ ਬੱਚੇ ਵੀ ਉਹਦੇ ਚ ਇਨਵੋਲਵ ਹੋਏ, ਵੱਟੇ ਮਾਰਦੇ ਸੀ, ਪੈਲਟ ਗਨਸ ਨਾਲ ਕਿੰਨੇ ਅੰਨੇ ਕੀਤੇ, ਕਿੰਨੇ ਦੂਜੇ ਕੀਤੇ। ਔਰ ਜੇ ਇਹਨਾਂ ਨੇ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਵੀ ਕਰ ਦਿੱਤਾ, ਜੰਮੂ ਕਸ਼ਮੀਰ ਦਾ,
ਅਸੀਂ ਦੇਖਦੇ ਹਾਂ ਵੀ ਕਿੰਨੇ ਹਜ਼ਾਰ ਉਹਨਾਂ ਦੇ ਚੁੱਕੇ ਗਏ, ਕਿੰਨੇ ਮਾਰੇ। ਔਰ ਇਹਦੇ ਬਾਵਜੂਦ ਜੇ ਹੁਣ ਇਲੈਕਸ਼ਨਾਂ ਉਸ ਯੂਨੀਅਨ ਟੈਰੀਟਰੀ ਦੀਆਂ ਹੋਈਆਂ ਤੇ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਉਹ ਜੇਲ੍ਹ 'ਚ ਬੈਠਾ ਖਡੂਰ ਸਾਹਿਬ ਤੋਂ ਮੋਦੀ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿੱਤਦਾ, ਉਹਨਾਂ ਦਾ ਮਿਸਟਰ ਇੰਜੀਨੀਅਰ ਉਸੇ ਉਮਰ ਅਬਦੁੱਲੇ ਨੂੰ ਬਾਰਾਮੂਲੇ ਹਲਕੇ ਤੋਂ ਹਰਾ ਕੇ ਜਿਹੜਾ ਜੇਲ੍ਹ 'ਚ ਬੈਠਾ ਹੋਇਆ MP ਬਣਦਾ। ਸੋ ਕਹਿਣ ਦਾ ਮਤਲਬ ਇਹ ਹੈ ਵੀ, ਔਰ ਹੁਣ ਵੀ ਆ ਜਿਹੜਾ ਅਸੀਂ ਪਲਾਟ ਦੀ ਗੱਲ ਕਰ ਰਹੇ ਹਾਂ ਸਾਰਾ, ਇਹ ਵੈਦਰ ਫਾਲਸ ਫਲੈਗ ਹੈ ਜਾਂ ਉਹਨਾਂ ਨੂੰ ਟ੍ਰੈਪ ਕੀਤਾ ਹੋਇਆ, ਪਰ ਅਸੀਂ ਉਸ ਦੇ ਵਿੱਚ ਵੱਡ ਗਿਣਤੀ ਜਿਹੜੀ ਹੈ ਉਹ ਕਸ਼ਮੀਰੀ ਡਾਕਟਰਾਂ ਦੀ ਦੇਖਦੇ ਆ ਜਿਨ੍ਹਾਂ ਨੂੰ ਉਹ ਸਾਰੇ ਦਾ ਹਿੱਸਾ ਬਣਾਇਆ ਗਿਆ। ਹੁਣ ਇਹ ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਕੌਮ ਦੀ ਇੱਕ ਵੱਡੀ ਜਿਹੜੀ ਸਟਰੈਂਥ ਹੈ, ਇੱਕ ਤਾਂ ਜ਼ਾਹਰ ਹੈ ਸਾਡਾ ਇਤਿਹਾਸ ਸਾਨੂੰ ਘਰੇ ਨਹੀਂ ਬਹਿਣ ਦਿੰਦਾ, ਸਾਡੀ ਸਟਰਗਲ 3-4 ਸਦੀਆਂ ਦੀ ਖਾਲਸਾ ਪੰਥ ਦੀ ਜ਼ੁਲਮ ਦੇ ਖਿਲਾਫ, ਜਿਹਦੇ 'ਚ ਨੰਬਰ ਮੈਟਰ ਨਹੀਂ ਕਰਦਾ। ਔਰ ਇੱਕ ਗੱਲ ਜਿਹਨੂੰ ਕਈ ਵਾਰ ਜਿਹੜਾ ਉਹ ਅੰਡਰਮਾਈਨ ਕੀਤਾ ਜਾਂਦਾ ਹੈ, ਉਹ ਹੈ ਡਾਇਸਪੋਰਾ ਸਟਰੈਂਥ ਸਿੱਖਾਂ ਦੀ। 5 ਮਿਲੀਅਨ ਸਿੱਖ ਡਾਇਸਪੋਰਾ, ਔਰ ਉਹਦੇ 'ਚ ਤੁਸੀਂ ਇੰਡੀਅਨ ਸਟੇਟ ਵੱਲੋਂ ਪੰਜਾਬ ਦੇ ਸਿੱਖਾਂ ਨੂੰ ਤਾਂ ਅੱਡ-ਅੱਡ ਤਰੀਕਿਆਂ ਨਾਲ ਉਹਨਾਂ ਦੀ ਜ਼ਮੀਨ ਖੋਣ ਲਈ 3 ਖੇਤੀ ਕਾਨੂੰਨ, ਫਿਰ ਲੈਂਡ ਪੂਲਿੰਗ ਪਾਲਿਸੀ, ਫਿਰ ਦੂਜਾ ਚੱਲ ਹੀ ਰਿਹਾ ਸੀ। ਪਰ ਜੇ ਤੁਸੀਂ ਦੇਖੋ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਉਹਨਾਂ ਦਾ, ਔਰ ਹੁਣ ਜਿਹੜੀ ਬ੍ਰਿਟਿਸ਼ ਇੰਟੈਲੀਜੈਂਸ ਨੇ ਬਰੀਫਿੰਗ ਕੀਤੀ ਆ ਕੇ ਕੈਨੇਡੀਅਨਸ ਨੂੰ, ਔਰ ਬਲੂਮਬਰਗ ਓਰੀਜਨਲਸ ਨੇ ਪੂਰੀ ਦੇ ਤੇ ਡਾਕੂਮੈਂਟਰੀ ਕੀਤੀ ਹੈ ਕਿ ਕਿਵੇਂ ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਸਿੰਘ ਪੰਨੂ, ਇਹ ਤਿੰਨਾਂ ਨੂੰ ਹੀ ਮਾਰਨ ਦੀ ਪਲਾਨ ਜਿਹੜੀ ਆ ਉਹ ਦਿੱਲੀ ਤੋਂ ਹੋ ਰਹੀ ਹੈ, ਔਰ ਉਹਨੂੰ ਓਵਰਹੀਅਰ ਕਰ ਰਹੀ ਹੈ ਬ੍ਰਿਟਿਸ਼ MI6, ਜਿਹੜੀ ਫਿਰ ਆ ਕੇ ਬੜੇ ਆਪਣੇ ਕੌਨਫੀਡੈਂਟਸ ਨੂੰ ਕੈਨੇਡਾ ਦੇ ਵਿੱਚ ਬਰੀਫਿੰਗ ਕਰਦੀ ਹੈ। ਸੋ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਹੋਪ ਹੈ ਤੇ ਸਿੱਖਾਂ ਦੇ ਉੱਤੇ ਇਸ ਲਈ ਵੀ ਹੈ ਕਿਉਂਕਿ ਜੇ ਅਸੀਂ 18ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤੱਕ ਦਾ ਇਤਿਹਾਸ ਵੀ ਦੇਖੀਏ, ਔਰ ਇਹ ਗੱਲ ਮੈਂ ਇੱਕ ਵਾਰ ਇੱਕ ਪਾਕਿਸਤਾਨੀ ਇੰਟੈਲੈਕਚੁਅਲ ਨੇ ਉਹ ਮੈਂ ਕਹਿੰਦੇ ਸੁਣੀ, ਉਹਨੇ ਕਿਹਾ ਜੀ ਜਲਿਆਂਵਾਲੇ ਬਾਗ ਦੇ ਵਿੱਚ ਹਿੰਦੂ ਵੀ ਮਾਰੇ ਗਏ, ਸਿੱਖ ਵੀ ਮਾਰੇ ਗਏ, ਮੁਸਲਮਾਨ ਵੀ ਮਾਰੇ ਗਏ, ਪਰ ਹਿੰਦੂਆਂ ਤੇ ਮੁਸਲਮਾਨਾਂ ਚੋਂ ਕੋਈ ਨਹੀਂ ਨਿਕਲਿਆ। ਇੱਕ ਸਿੱਖ ਯਤੀਮ ਮੁੰਡਾ ਉਹ 21 ਸਾਲ ਮਗਰ ਫਿਰਦਾ ਰਿਹਾ, ਉਹਨੇ ਜਾ ਕੇ ਮਾਈਕਲ ਆਡਵਾਇਰ ਨੂੰ ਸਜ਼ਾ ਯਾਫਤਾ ਕੀਤਾ। ਸੋ ਮੈਂ ਸਮਝਦਾ ਵੀ ਸਾਡਾ ਇਤਿਹਾਸ, ਸਾਡੀ ਸੱਚ ਨਾਲ ਖਲੋੜ ਦੀ ਗੱਲ, ਔਰ ਇਸ ਵੇਲੇ ਜਿਵੇਂ ਕਿਸਾਨ ਮੂਵਮੈਂਟ ਦੀ ਸਕਸੈਸ ਦੇ ਵਿੱਚ ਵੀ ਸਿੱਖ ਡਾਇਸਪੋਰਾ ਦਾ ਬਹੁਤ ਵੱਡਾ ਹੱਥ ਸੀ, ਔਰ ਸਿੱਖ ਡਾਇਸਪੋਰਾ ਜਿਹੜਾ ਖਾਂਦਾ ਪੀਂਦਾ ਵੀ ਹੈ, ਪੋਲੀਟੀਕਲ ਪ੍ਰੋਸੈਸ 'ਚ ਵੀ ਇਨਵੋਲਵ ਹੈ। ਉਹ ਅਮਰੀਕਾ ਦੇ ਵਿੱਚ 50 ਤੋਂ ਜ਼ਿਆਦਾ ਕਾਂਗਰਸਮੈਨ ਬਾਈ ਪਾਰਟੀਜ਼ਨ ਸਿੱਖ ਕਾਕਸ ਨੇ, ਕੈਨੇਡਾ ਹੈ, UK ਹੈ। ਸੋ ਮੈਂ ਹਾਂ ਸਿੱਖਾਂ ਨਾਲ ਹੋਏਗਾ ਕਿ ਬਹੁਤ ਬਦਤਰ ਜੋ ਹਾਲਾਤ ਇਸ ਵੇਲੇ ਪੰਜਾਬ 'ਚ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਚਾਣਕਿਆ ਦੀ ਨੀਤੀ ਦੇ ਨਾਲ ਇੱਕ ਸਟੈਪ ਤੇ ਉਹਨਾਂ ਨੇ, ਅੱਜ ਤੁਸੀਂ ਦੇਖੋ ਵੀ BJP 'ਚ ਜਾਣ ਵਾਲੇ ਪਗੜੀ ਧਾਰੀਆਂ ਦੀ ਗਿਣਤੀ ਜਿਹੜੀ ਹੈ ਉਹ ਮੁੱਕਣ 'ਚ ਨਹੀਂ ਆਉਂਦੀ। ਤੁਸੀਂ ਕਿਸੇ ਬਾਰੇ ਵੀ ਸੋਚ ਸਕਦੇ ਹੋਗੇ, ਅਗਲੇ ਦਿਨ ਤੁਸੀਂ ਉੱਠੋਗੇ ਤੇ ਤੁਹਾਨੂੰ ਲੱਗੇਗਾ ਕਿ ਫਲਾਂ ਬੰਦਾ BJP ਦੇ ਵਿੱਚ ਹੈ। ਹਾਲਾਂਕਿ ਇੱਕ ਵੱਖਰੀ ਕਹਾਣੀ ਹੈ ਕਿ ਉਹਨਾਂ ਨੂੰ ਪੰਜਾਬ ਦਾ ਆਮ ਸਿੱਖ, ਕਿਰਤੀ ਸਿੱਖ, ਪਿੰਡੂ ਸਿੱਖ ਜਿਹੜਾ ਹੈ ਉਹ ਉਹਨੂੰ ਕੋਈ ਟਿਕਾਣਾ ਨਹੀਂ ਦੇ ਰਿਹਾ। ਈਵਨ ਤਰਨਤਾਰਨ ਹਲਕੇ ਦੇ ਵਿੱਚ ਮੈਂ ਦੇਖ ਰਿਹਾ ਸੀ ਕਿ BJP ਦੇ ਕੈਂਡੀਡੇਟ ਇੰਨਾ ਬੁਰੀ ਤਰ੍ਹਾਂ ਪਛੜਿਆ ਹੋਇਆ ਸੀ, ਇਹਦੇ ਬਾਵਜੂਦ ਕਿ ਹਰਿਆਣੇ ਦਾ ਚੀਫ ਮਿਨਿਸਟਰ ਲੌਬੀ ਲਈ ਲਿਆਂਦਾ ਗਿਆ, ਦਿੱਲੀ ਦੀ ਚੀਫ ਮਿਨਿਸਟਰ ਲਿਆਂਦੀ ਗਈ, ਔਰ ਪਿਛਲੀਆਂ ਚੋਣਾਂ ਵੇਲੇ ਵੀ ਆਉਣ ਵਾਲੇ ਪੀਰੀਅਡ 'ਚ ਇਹਨਾਂ ਨੇ ਕਿਵੇਂ ਪੰਜਾਬ ਨੂੰ, ਔਰ ਇਹਦੇ 'ਚ ਜੇ ਮੈਂ ਕਹਿਣਾ ਹੋਏ ਕਿ BJP ਵੀ ਪਰਪਲੈਕਸਡ ਹੈ ਕਿ ਸਿੱਖਾਂ ਨੂੰ ਕਿਵੇਂ ਕਾਬੂ ਕਰਨਾ ਹੈ। ਇਸ ਬਾਰੇ ਅਮਿਤ ਸ਼ਾਹ ਨੂੰ ਜਦੋਂ ਕਿਸੇ ਨੇ ਪੁੱਛਿਆ ਸੀ, ਪੱਤਰਕਾਰ ਨੇ, ਕਿ ਜੀ ਕੀ ਤੁਸੀਂ 2027 ਦੇ ਵਿੱਚ ਪੰਜਾਬ ਦੇ ਵਿੱਚ ਆਪਣੀ ਸਰਕਾਰ BJP ਬਣਾਏਗੀ, तो उन्हें कहा जी इस सृष्टि को बनाने वाला ब्रह्मा है और इस सृष्टि को बनाने वाला ब्रह्मा भी नहीं जानता कि पंजाब में क्या होने वाला है। ये उन्हों दी फ्रस्ट्रेशन भी है, लैफ्ट हैंडेड कंप्लीमेंट भी है, पर साडे लई वड्डा खतरा भी है कि वो हर वो हीला वसीला कर रहे ने कि पंजाब नूं सबड्यू किया जाए, पंजाब की आवाज़ नूं खत्म किया जाए। और एक जिहड़ी थ्योरी घूमती रही है पिछले पीरियड कि किते ना किते ये पंजाब दा हाल भी जम्मू कश्मीर वाला कर सकते ने, यूनियन टैरीटरी बना सकते ने,
ਪਠਾਨਕੋਟ ਨਾਲ ਲੱਗਦੇ, ਇੱਧਰ ਕੁਝ ਹਿਮਾਚਲ 'ਚ, ਕੁਝ ਇੱਧਰ ਜੰਮੂ ਦੇ ਨਾਲ ਲਾ ਕੇ ਅੱਡ ਸਟੇਟ, ਔਰ ਬਾਕੀਆਂ ਨੂੰ ਜਿਹੜਾ ਫਿਰ ਉਹ ਪੂਰੀ ਤਰ੍ਹਾਂ ਉਵੇਂ ਹੀ ਕਾਬੂ ਕਰਕੇ ਜੋ ਹਾਲ ਅੱਜ ਕਸ਼ਮੀਰ ਵਾਦੀ ਦਾ ਕੀਤਾ ਹੋਇਆ। ਸੋ ਮੈਨੂੰ ਲੱਗਦਾ ਹੈ ਵੀ ਉਹਨਾਂ ਦੇ ਲਈ ਵੀ ਜੇ ਮੋਦੀ ਸਰਕਾਰ ਦੇ ਰੱਥ ਨੂੰ ਰੋਕਿਆ, 3 ਖੇਤੀ ਕਾਨੂੰਨ ਵਾਪਸ ਕਰਵਾਏ, ਤਾਂ ਪੰਜਾਬ ਦੀ ਸਿੱਖ ਕਿਸਾਨੀ ਨੇ ਜੇ ਲੈਂਡ ਪੂਲਿੰਗ ਪਾਲਿਸੀ ਨੂੰ ਫੇਲ ਕੀਤਾ, ਵਾਪਸ ਲੈਣ ਤੇ ਮਜਬੂਰ ਕੀਤਾ, ਤੇ ਪੰਜਾਬ ਦੇ ਸਿੱਖ ਕਿਸਾਨਾਂ ਨੇ, ਔਰ ਹੁਣ ਵੀ ਜੇ ਅਸੀਂ ਈਵਨ ਯੂਥ ਦੇ ਹਵਾਲੇ ਨਾਲ ਦੇਖੀਏ, ਹਾਲਾਂਕਿ ਪਿਓਰਲੀ ਐਕੈਡੈਮਿਕ ਲੈਵਲ ਦੀ ਮੂਵਮੈਂਟ ਹੈ, ਬੜੀ ਜੈਨੂਇਨ ਮੂਵਮੈਂਟ ਹੈ ਕਿ ਭਾਈ ਤੁਹਾਨੂੰ ਇਹ ਹੱਕ ਕਿਹਨੇ ਦਿੱਤਾ ਹੈ ਕਿ 1947 ਦਾ ਜਿਹੜਾ ਐਕਟ ਹੈ, ਔਰ ਉਹ ਪੰਜਾਬ, ਉਹ ਚੰਡੀਗੜ੍ਹ ਜਿਹੜਾ 28 ਪਾਉਣ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ, ਕਿ ਤੁਸੀਂ ਜਿਹੜਾ ਡੈਮੋਕ੍ਰੈਟਿਕਲੀ ਇਲੈਕਟਿਡ ਸੈਨੇਟ ਹੈ, ਔਰ ਜਿਨ੍ਹਾਂ ਦਾ ਥੋੜਾ ਬਹੁਤ ਜਿਹੜਾ ਕੋਈ ਯੋਗਦਾਨ ਹੈ ਡਿਸਾਈਡ ਕਰਨ ਚ ਕਿ ਬਈ ਪਾਲਿਸੀਜ਼ ਕੀ ਹੋਣੀਆਂ ਨੇ, ਤੁਸੀਂ ਉਹਨੂੰ ਵੀ ਖਤਮ ਕਰਕੇ ਹਿੰਦੂਤਵਾ ਦੇ ਰੰਗ 'ਚ ਰੰਗਣਾ ਚਾਹੋ। ਔਰ ਜਿਵੇਂ ਸਪੌਂਟੇਨੀਅਸ ਪੰਜਾਬ ਦੇ ਲੋਕਾਂ ਨੇ ਇਸ ਨੂੰ ਰਿਸਪੌਂਡ ਕੀਤਾ ਹੈ, ਇਸ ਦਾ ਮਤਲਬ ਇਹ ਹੈ ਕਿ ਭਾਈ ਇਹ ਜਿਹੜਾ ਅਵੇਅਰਨੈਸ ਲੈਵਲ ਹੈ, ਲੋਕਾਂ ਨੂੰ ਇਹ ਪਤਾ ਹੈ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈ, ਹੌਲੀ ਹੌਲੀ ਕਰਕੇ ਸਾਡੇ ਹੱਕ ਖੋਏ ਜਾ ਰਹੇ ਨੇ। ਸੋ ਇਸ ਦੇ ਲਈ ਬੀਜੇਪੀ ਇਸ ਵੇਲੇ, ਕਿਉਂਕਿ ਇੰਟਰਨੈਸ਼ਨਲੀ ਜਿਹੜਾ ਮੈਂ ਸਮਝਦਾ ਵੀ ਇੰਡੀਆ ਟੂ ਦਾ ਵਾਲ ਲੱਗਾ ਹੋਇਆ ਹੈ, ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰਕੇ, ਟਰੰਪ ਦੀਆਂ ਟੈਰਿਫ ਨੀਤੀਆਂ ਕਰਕੇ, ਕੁਝ ਅਦਰਵਾਈਜ਼ ਕੁਝ ਜਿਹੜੇ ਪੋਜ਼ਿਟਿਵ ਸਾਈਨ ਸਿੱਖਾਂ ਦੇ ਹਵਾਲੇ ਨਾਲ ਮੈਂ ਸਮਝਦਾ ਵੀ ਇਗਨੋਰ ਨਹੀਂ ਕਰਨੇ ਚਾਹੀਦੇ। ਚਾਈਨਾ, ਹਾਲਾਂਕਿ ਕੋਈ ਚਾਈਨਾ ਦੇ ਨਾਲ ਨਾ ਕੋਈ ਚੀਨ ਦੇ ਵਿੱਚ ਸਾਡਾ ਇਤਿਹਾਸਕ ਗੁਰਦੁਆਰਾ ਹੈ, ਨਾ ਕੋਈ ਇਤਿਹਾਸਕ ਸਾਂਝਾਂ ਰਹੀਆਂ ਨੇ। ਅਦਰਵਾਈਜ਼ 1800 ਅਦਰ ਦੈਨ ਕਿ 1842 ਦੇ ਵਿੱਚ ਜਿਹੜੀ ਟ੍ਰਾਈਪਾਰਟਾਈਟ ਟ੍ਰੀਟੀ ਹੋਈ, ਸਰਕਾਰੇ ਖਾਲਸਾ ਜੀਓ ਮਹਾਰਾਜਾ ਸ਼ੇਰ ਸਿੰਘ ਸਨ ਉਦੋਂ ਐਮਪਰਰ ਆਫ ਚਾਈਨਾ ਤੇ ਲਾਮਾ ਆਫ ਤਿੱਬਤ, ਕੋਈ ਹੋਰ ਕਨੈਕਸ਼ਨ ਨਹੀਂ ਰਿਹਾ। ਪਰ ਇਸ ਵਾਰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਲਾਹੌਰ ਦੇ ਵਿੱਚ ਜਿਹੜਾ ਉਹਨਾਂ ਦਾ ਕੌਂਸਲ ਜਨਰਲ ਚਾਈਨਾ ਦਾ, ਉਹ ਆਪਣੇ ਸਾਰੇ ਡੈਲੀਗੇਟ ਜਿਹੜਾ ਕੌਂਸੂਲੇਟ ਸਟਾਫ ਦੇ ਨਾਲ ਨਨਕਾਣਾ ਸਾਹਿਬ ਦਰਸ਼ਨਾਂ ਲਈ ਆਇਆ ਔਰ ਦਰਬਾਰ ਦੇ ਵਿੱਚ ਬੈਠੇ ਰਹੇ। ਸੋ ਮੈਂ ਸਮਝਦਾ ਵੀ ਇਹ ਜਿਹੜੀ ਸਿੱਖ ਫੈਕਟਰ ਦਾ ਉਭਾਰ ਹੈ ਇੰਟਰਨੈਸ਼ਨਲੀ, ਇਹ ਵੀ ਇੱਕ ਵੱਡਾ ਕਾਰਨ ਹੈ ਕਿ ਜੇ ਉਹ ਇੱਕ ਪਾਸਿਓਂ ਕੋਈ ਕੁਝ ਐਸਾ ਕਰਨਾ ਵੀ ਚਾਹੁੰਦੇ ਨੇ ਤੇ ਉਹ 36 ਵਾਰ ਸੋਚਣਗੇ ਕਿ ਇਹਦੇ ਨਾਲ ਉਹ ਰਾਦਰ ਜੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮਤਲਬ ਸਿੱਖਾਂ ਨੂੰ ਚੁੱਪ ਕਰਾਉਣਾ ਸੀ, ਡਾਇਸਪੋਰਾ ਸਿੱਖਾਂ ਦੀ ਆਵਾਜ਼ ਨੂੰ ਬੰਦ ਕਰਨਾ ਸੀ, ਤਾਂ ਮੈਂ ਸਮਝਦਾ ਰਾਦਰ ਇਹਦਾ ਜਿਹੜੀ ਸਿੱਖ ਸਾਈਕੀ ਹੈ ਉਹ ਉਸ ਦੇ ਉੱਤੇ ਇਹਦਾ ਬਿਲਕੁਲ ਰਿਵਰਸ ਇਫੈਕਟ ਹੋਇਆ, ਕਿਉਂਕਿ ਜੋ ਕਰੈਕਟਰ ਹੈ ਸਿੱਖਾਂ ਦਾ ਕਿ ਜਬੈ ਬਾਣ ਲੱਗਿਓ ਤਬੈ ਰੋਸ ਜਾਗਿਓ। ਕਈ ਵਾਰੀ ਸਾਨੂੰ ਹਿਡਨ ਕੰਸਪੀਰੇਸੀ ਸਮਝ ਨਹੀਂ ਆਉਂਦੀਆਂ, ਸਾਜ਼ਿਸ਼ਾਂ ਸਮਝ ਨਹੀਂ ਆਉਂਦੀਆਂ, ਪਰ ਜਦੋਂ ਕੋਈ ਸਾਹਮਣੇ ਆ ਕੇ ਵੰਗਾਰਦਾ, ਕਿਉਂਕਿ ਸਿੱਖ ਵੀ ਵੰਗਾਰ ਕੇ ਹੀ ਕਿਸੇ ਦੇ ਉੱਤੇ ਜਿਹੜਾ ਉਹ ਹੱਲਾ ਬੋਲਦਾ, ਉਹ ਸਾਨੂੰ ਫਿਰ ਬੜੀ ਚੰਗੀ ਤਰ੍ਹਾਂ ਸਮਝ ਆਉਂਦਾ। ਜੇ ਇਸ ਕਿਸਮ ਦੀ ਕੋਈ ਨੀਤੀ ਲੈਣਗੇ ਤੇ ਫਿਰ ਉਹ ਜਿਵੇਂ ਸਿੱਖ ਬੀਬੀ ਪਵਾਨ ਦੀ ਨੇ ਉਹਨੂੰ ਸਪੈਂਡ ਨੂੰ ਇਹ ਕਿਹਾ ਸੀ ਕਿ ਭਾਈ ਫਿਰ ਮੇਰੀ ਛੱਡ ਬਾਂਹ, ਨਹੀਂ ਤਾਂ ਫਿਰ ਵਿਚਾਰ ਲੈ ਵੀ ਤੇਰੇ ਨਾਲ ਕੀ ਹੋਣ ਚੱਲਿਆ। ਸੋ ਮੈਂ ਸਮਝਦਾ ਵੀ ਇਹ ਇਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਫਿਰ ਉਸ ਦੇ ਨਤੀਜੇ ਅਲਟੀਮੇਟਲੀ ਕੌਮੀ ਕਾਰ ਤੋਂ ਬਿਨਾਂ ਫਿਰ ਸਿੱਖ ਕਿਤੇ ਰੁਕਣਗੇ ਨਹੀਂ। ਇਹ ਗੱਲ ਦੀ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਸਮਝ ਹੈ, ਉਹ ਡੂ ਔਰ ਡਾਈ ਬੈਟਲ ਹੋਏਗੀ। ਫਾਈਨ, ਬਿਲਕੁਲ ਡਾਕਟਰ ਸਾਹਿਬ। ਤੇ ਜਿਹੜਾ ਮਤਲਬ ਅਸੀਂ ਦੂਜੇ ਪਾਸੇ ਇਹ ਦੇਖ ਰਹੇ ਹਾਂ ਕਿ ਇੰਡੀਆ ਦੀ ਅਸੀਂ ਜਿਹੜੀ ਇੰਟਰਨਲ ਪੋਲਿਟਿਕਸ ਆ ਉਹਦੇ ਕਈ ਪਹਿਲੂਆਂ ਦਾ ਤੇ ਅਸੀਂ ਡਿਸਕਸ਼ਨ ਕੀਤੀ ਆ ਹੁਣ। ਤੇ ਦੂਜੇ ਪਾਸੇ ਇੱਕ ਜਿਹੜਾ ਹੋਰ ਬੜਾ ਇੰਪੋਰਟੈਂਟ ਫੈਕਟਰ ਇੰਡੀਆ ਦੇ ਸੰਦਰਭ 'ਚ ਦੇਖਣ ਨੂੰ ਮਿਲਿਆ ਕਿ ਜਿਹੜੀ ਇੰਡੀਆ ਦੀ ਫੋਰਨ ਪੋਲਿਸੀ ਸੀ, ਇੰਡੀਆ ਦੀ ਫੋਰਨ ਪੋਲਿਸੀ ਜਿਹੜੀ ਆ ਉਹ ਉਹਦੇ ਬਾਰੇ ਹੁਣ ਜਿਹੜੇ ਪੋਲੀਟੀਕਲ ਐਨਾਲਿਸਟ ਆ ਉਹ ਕਹਿ ਰਹੇ ਸੀ ਕਿ ਇਹ ਟੋਟਲ ਫੇਲੀਅਰ ਹੋਇਆ, ਚਾਹੇ ਉਹ ਅਮਰੀਕਾ ਦੇ ਮਾਮਲੇ 'ਚ ਹੋਵੇ, ਚਾਹੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਵੇਂ ਇੰਡੀਆ ਦਾ ਦੁਨੀਆ ਦੇ ਵਿੱਚ ਬਾਜ ਉਗੜੇ ਆ। ਪਰ ਉਸ ਤੋਂ ਬਾਅਦ ਅਸੀਂ ਹੁਣ ਫੇਰ ਦੇਖ ਰਹੇ ਹਾਂ ਕਿ ਜਿਹੜੀ ਡੋਨਾਲਡ ਟਰੰਪ ਦੀ ਜਿਹੜੀ ਅਪਰੋਚ ਸੀ ਟੈਰਿਫ ਦੀ, ਉਹਦੇ ਨਾਲ ਜਿਹੜਾ ਇੱਕ, ਹਾਲਾਂਕਿ ਉਹ ਟੈਰਿਫ ਦੀ ਜਿਹੜੀ ਪੋਲਿਸੀ ਆ ਉਹਨੇ ਇੰਡੀਆ ਨੂੰ ਵੀ ਹਿੱਟ ਕੀਤਾ ਸੀ, ਪਰ ਉਸ ਜਿਹੜੀ ਸਿਚੁਏਸ਼ਨ ਸੀ ਉਹਦੇ ਚੋਂ ਇੰਡੀਆ ਨਵੇਂ ਜਿਹੜੇ ਰੋਡਸ ਆ ਉਹ ਬਿਲਡ ਕਰਨ ਦੇ ਵਿੱਚ ਵੀ ਹੁਣ ਇਹ ਲੱਗ ਰਿਹਾ ਕਿ ਉਹ ਕਾਮਯਾਬ ਹੋ ਰਿਹਾ, ਚਾਹੇ ਯੂਰਪ ਦੇ ਵਿੱਚ, ਕਿਉਂਕਿ ਸਾਰੀ ਦੁਨੀਆ ਅਮਰੀਕਾ ਦੀ ਇਸ ਸ਼ਿਫਟ ਤੋਂ ਬਾਅਦ ਨਵੀਆਂ ਮਾਰਕੀਟਸ ਲੱਭ ਰਹੀ ਆ। ਤਾਂ ਤੁਸੀਂ ਕੀ ਫਿਊਚਰ ਦੇਖ ਰਹੇ ਹੋ
ਕਿ ਕੀ ਇੰਡੀਆ ਜਿਹੜਾ ਆ ਉਹ ਇਸ ਜਿਹੜੀ ਇਹ ਟਰਬੂਲੈਂਟ ਟਾਈਮਸ ਨੇ, ਇਹ ਤੋਂ ਬਾਅਦ ਜਿਹੜਾ ਇੱਕ ਨਵਾਂ ਇਕਨੋਮਿਕਲ ਆਰਡਰ ਸਟੈਬਲਿਸ਼ ਹੋਣ ਜਾ ਰਿਹਾ, ਉਹਦੇ 'ਚ ਇੰਡੀਆ ਆਪਣੇ ਪੈਰ ਲਾ ਜਾਏਗਾ। ਜਿਵੇਂ ਅਸੀਂ ਕੈਨੇਡਾ ਦੇ ਵੀ ਹਵਾਲੇ ਨਾਲ ਦੇਖ ਰਹੇ ਹਾਂ ਕਿ ਉਹਨੇ ਜਿਹੜੀ ਆਪਣੀ ਸੋਵਰੇਨਿਟੀ ਤੇ ਅਟੈਕ ਦੀ ਗੱਲ ਨੂੰ ਸਾਈਡਲਾਈਨ ਕਰਤਾ ਤੇ ਉਹ ਟ੍ਰੇਡ ਨੈਗੋਸ਼ੀਏਸ਼ਨਸ ਕਰ ਰਹੇ ਆ ਇੰਡੀਆ ਦੇ ਨਾਲ। ਤੇ ਇੰਡੀਆ ਦੇ ਇਹ ਜਿਹੜਾ ਇਹ ਲੈਵਰੇਜ ਹੈ ਇੰਡੀਆ ਦੇ ਕੋਲ ਟ੍ਰੇਡ ਦੇ ਮਾਮਲੇ 'ਚ, ਇੱਕ ਵੱਡੀ ਮਾਰਕੀਟ ਦੇ ਮਾਮਲੇ 'ਚ, ਉਹਦਾ ਸਿੱਖ ਫੈਕਟਰ ਦੇ ਉੱਤੇ ਜਾਂ ਸਿੱਖ ਪੋਲਿਟਿਕਸ ਦੇ ਉੱਤੇ, ਖਾਸ ਤੌਰ ਤੇ ਡਾਇਸਪੋਰਾ ਦਾ ਜ਼ਿਕਰ ਕੀਤਾ, ਉਹਨਾਂ ਦੇ ਐਕਟਿਵਿਜ਼ਮ ਦੇ ਉੱਤੇ ਕਿਹੋ ਜਿਹਾ ਅਸਰ ਪੈ ਸਕਦਾ ਹੈ, ਉਹਦੀਆਂ ਸੰਭਾਵਨਾਵਾਂ ਕੀ ਦੇਖ ਰਹੇ ਹੋ? ਦੇਖੋ, ਬੜਾ ਦਿਲਚਸਪ ਤੁਹਾਡਾ ਸਵਾਲ ਹੈ। ਵੈਸੇ ਤਾਂ ਇਹ ਹੁੰਦਾ ਹੈ ਕਿ ਵੀ ਇਹ ਜਿਹੜੀਆਂ ਪਾਲਿਸੀਜ਼ ਹੁੰਦੀਆਂ ਨੇ, ਖਾਸ ਤੌਰ ਤੇ ਫੋਰਨ ਪਾਲਿਸੀ, ਕੋਲਡ ਵਾਰ ਈਰਾ ਤੋਂ ਬਾਅਦ ਭਾਰਤ ਦੇ ਕੋਲ ਕੋਈ ਬਹੁਤੀ ਚੋਇਸ ਨਹੀਂ ਸੀ ਬਚੀ, ਕਿਉਂਕਿ ਕੋਲਡ ਵਾਰ ਈਰਾ ਵੇਲੇ ਭਾਰਤ ਸੋਵੀਅਤ ਯੂਨੀਅਨ ਦੇ ਆਰਬਿਟ ਦੇ ਵਿੱਚ ਘੁੰਮਦਾ ਸੀ। ਲੇਕਿਨ ਮਨਮੋਹਨ ਸਿੰਘ ਤੱਕ ਪਹੁੰਚਦਿਆਂ, ਜਿਵੇਂ ਪਿਛਲੇ ਦਿਨਾਂ 'ਚ ਹੀ ਮਨਟੇਕ ਸਿੰਘ ਆਲੂਵਾਲੀਆ ਨੇ ਇੱਕ ਆਪਣਾ ਐਡਰੈਸ ਦੇ ਵਿੱਚ ਮਨਮੋਹਨ ਸਿੰਘ ਬਾਰੇ ਕਿਹਾ ਕਿ ਜੀ ਉਹਨੇ 1991 ਦੇ ਵਿੱਚ ਜਦੋਂ ਫੋਰਨ ਜਿਹੜਾ ਫਾਈਨੈਂਸ ਮਿਨਿਸਟਰ ਬਣਦਾ ਹੈ, ਉਹਨੇ ਭਾਰਤ ਦਾ ਰੁਖ ਚੇਂਜ ਕੀਤਾ, ਔਰ ਜੋ 2 ਵਾਰ ਪ੍ਰਾਈਮ ਮਿਨਿਸਟਰ ਰਹਿੰਦੇ ਆ, ਭਾਰਤ ਦੀ ਇਕਨੋਮੀ ਨੂੰ 8% ਤੋਂ 10% ਤੱਕ ਅਪ ਵੀ ਖੜਿਆ। ਔਰ ਅਮਰੀਕਾ ਦੇ ਨਾਲ ਜਿਹੜੀ ਉਹਨਾਂ ਦੀਆਂ ਸਾਂਝਾਂ ਸੀ, ਖਾਸ ਤੌਰ ਤੇ ਇੰਡੋ US ਨਿਊਕਲੀਅਰ ਡੀਲ, ਉਹਦੇ ਥੱਲੇ ਨਵਾਂ ਚੈਪਟਰ ਖੋਲੇ। ਸੋ ਹੁਣ ਜੇ ਤੁਸੀਂ ਸੋਵੀਅਤ ਯੂਨੀਅਨ ਦੇ ਵੇਲੇ ਦਾ ਇੰਡੀਆ ਔਰ ਅਮਰੀਕਾ ਨੇ ਜਿਵੇਂ ਕਲਿੰਟਨ ਤੋਂ ਲੈ ਕੇ ਤੇ ਬਾਈਡਨ ਤੱਕ ਜਿਵੇਂ 25 ਸਾਲ ਇੰਡੀਆ ਨੂੰ ਪੈਂਪਰ ਕੀਤਾ, ਟੋਟਲ ਨੀਤੀ ਜਿਹੜੀ ਹੈ, ਕਿਉਂਕਿ ਉਦੋਂ ਤੱਕ ਚਾਈਨਾ ਦਾ ਉਭਾਰ ਅਮਰੀਕਾ ਨੂੰ ਇਹ ਫਿਕਰ ਪਾ ਰਿਹਾ ਸੀ ਕਿ ਚਾਈਨਾ ਨੂੰ ਉਹਦੇ ਖਿੱਤੇ ਦੇ ਵਿੱਚ ਹੀ ਘੁੱਟਣ ਦੇ ਲਈ ਜਿਹੜਾ ਉਹ ਭਾਰਤ ਨੂੰ ਬਿਲਡ ਕਰਨਾ ਬੜਾ ਜ਼ਰੂਰੀ ਹੈ। ਇਸ ਲਈ ਉਹਨਾਂ ਨੇ ਭਾਰਤ ਦੇ ਪਿਛਲੇ ਗੁਨਾਹ ਵੀ ਇਗਨੋਰ ਕੀਤੇ, ਉਹਦੀਆਂ ਟਰਮਸ ਦੇ ਉੱਤੇ ਹੀ, ਭਾਵੇਂ ਟੈਰਿਫ ਵੀ ਭਾਰਤ ਲਾਈ ਗਿਆ, ਜੋ ਕੁਝ ਦੂਸਰਾ ਵੀ ਪਾੜ ਰਿਹਾ। ਲੇਕਿਨ ਤੁਸੀਂ ਇਹ ਦੇਖੋਗੇ ਕਿ ਲਗਭਗ 25 ਸਾਲ ਇਸ ਨੀਤੀ ਤੋਂ ਬਾਅਦ ਡੀਹਾਈਫਰੇਟ ਕਰਤਾ ਉਹਨਾਂ ਨੇ ਪਾਕਿਸਤਾਨ ਨਾਲੋਂ। ਹਾਲਾਂ ਪਾਕਿਸਤਾਨ ਨੂੰ ਬਿਲਟ ਹੀ ਅਮਰੀਕਾ ਨੇ ਕੀਤਾ, ਉਹਦੀ ਵੈਪਨਰੀ, ਉਹਦਾ ਸਾਰਾ, ਔਰ ਪਾਕਿਸਤਾਨ ਨੇ ਅਮਰੀਕਾ ਦੀਆਂ ਪ੍ਰੌਕਸੀ ਲੜਾਈਆਂ ਲੜੀਆਂ ਸੋਵੀਅਤ ਯੂਨੀਅਨ ਦੇ ਖਿਲਾਫ। ਨਤੀਜਾ ਉਹਨਾਂ ਦੀਆਂ ਆਪਣੀਆਂ ਬਰੂਹਾਂ ਤੇ ਦਹਿਸ਼ਤਗਰਦੀ ਆਈ। ਲੇਕਿਨ ਇਹ ਜਿਹੜੀਆਂ ਮੁਲਕਾਂ ਦੇ ਇੰਟਰਸਟ ਹੁੰਦੇ ਨੇ, ਇਹ ਬੜੇ ਬਰੂਟਲ ਹੁੰਦੇ ਨੇ। ਇਹਨਾਂ ਦੇ ਵਿੱਚ ਕੋਈ ਰਾਈਟੀਅਸਨੈਸ, ਹਿਊਮਨ ਰਾਈਟਸ, ਰਾਈਟ ਔਰ ਰੋਂਗ ਦਾ ਕਨਸੈਪਟ ਨਹੀਂ ਹੁੰਦਾ। ਇਹਦੇ 'ਚ ਉਹਨਾਂ ਦਾ ਸੋ ਕਾਲਡ ਨੈਸ਼ਨਲ ਇੰਟਰਸਟ ਹੁੰਦਾ ਹੈ। ਪਰ ਜੇ ਪੱਛਮੀ ਸੱਭਿਆਚਾਰ ਦੇ ਹਵਾਲੇ ਨਾਲ ਜਾਂ ਪੱਛਮੀ ਨੇਸ਼ਨ ਸਟੇਟਸ ਦੇ ਹਵਾਲੇ ਨਾਲ ਕਹਿਣਾ ਹੋਏ ਤੇ ਇਹ ਮੋਰ ਔਰ ਲੈਸ ਫਾਈਨੈਂਸ਼ੀਅਲ ਇੰਟਰਸਟ ਨਾਲ ਜੁੜਿਆ ਹੁੰਦਾ ਹੈ। ਜਿਹੜਾ ਤੁਸੀਂ ਕੈਨੇਡਾ ਦੇ ਹਵਾਲੇ ਨਾਲ ਮਾਰਕ ਕਾਰਨੀ ਦੀ ਨੀਤੀ ਕਿ ਵਿਦਿਨ 3 ਇਅਰਸ ਅਜੇ ਟ੍ਰਾਇਲ ਕਿਸੇ ਕੰਡੇ ਨਹੀਂ ਲੱਗਾ, ਗੈਂਗਾਂ ਦੀ ਫਰੌਤੀ ਜਿਹੜੀ ਹੈ ਸਰੀ ਤੋਂ ਲੈ ਕੇ ਬਰੈਂਪਟਨ ਤੱਕ ਬਰਾਬਰ ਜਾਰੀ ਹੈ। ਇੰਡੀਆ ਨੇ ਕੋਈ ਜਿਹੜਾ ਹੈ ਉਹ ਜਿਹੜੀ ਹੈ ਰਿਗਰੈਟ ਤਾਂ ਦੂਰ ਦੀ ਗੱਲ, ਅਜੇ ਵੀ ਉਹ ਜਿਹੜੀ ਉਹਨਾਂ ਦੇ ਧੌਣ 'ਚ ਸਰੀਆ ਫਸਿਆ ਹੋਇਆ। ਇਹਦੇ ਬਾਵਜੂਦ ਕਿ ਜਸਟਿਨ ਟਰੂਡੋ ਹੋਰ ਵੀ ਠੀਕ ਸਾਬਤ ਹੋਏ, ਜਦੋਂ ਕਿ ਬ੍ਰਿਟਿਸ਼ ਇੰਟੈਲੀਜੈਂਸ ਦੀ ਬਰੀਫਿੰਗ ਦੀ ਗੱਲ ਬਲੂਮਬਰਗ ਦੇ ਸਾਹਮਣੇ ਲਿਆਂਦੀ, ਔਰ ਇਹ ਸਬੂਤ ਕਰਦੇ ਰਹਿੰਦੇ ਰਹੇ। ਪਰ ਇਸ ਨੇ ਇੱਕ ਗੱਲ ਸਾਬਤ ਕਰ ਦਿੱਤੀ ਹੈ ਕਿ ਭਾਈ ਅਲਟੀਮੇਟਲੀ ਫਾਈਨੈਂਸ਼ੀਅਲ ਇੰਟਰਸਟ ਜਿਹੜੇ ਨੇ ਉਹ ਡਿਸਾਈਡਿੰਗ ਫੈਕਟਰ ਹੁੰਦੇ ਨੇ, ਪਹਿਲੀ ਗੱਲ। ਲੇਕਿਨ ਇਸ ਪੀਰੀਅਡ ਦੇ ਵਿੱਚ, ਇਹਨਾਂ 3 ਸਾਲ ਦੇ ਪੀਰੀਅਡ 'ਚ ਇੰਡੀਆ ਬੜੀ ਬੁਰੀ ਤਰ੍ਹਾਂ ਡਿਮਿਨਿਸ਼ ਹੋਇਆ। ਤੁਸੀਂ ਦੇਖੋ, ਕੁਆਡ ਭਾਵੇਂ ਪਹਿਲੀ ਟਰੰਪ ਦੀ ਟਰਮ ਵੇਲੇ ਇੰਡੀਆ ਨੂੰ ਉਹਨੇ ਜੁਆਇਨ ਕਰਾਇਆ, ਔਰ ਕੁਆਡ ਦਾ ਮਕਸਦ ਸੀ, ਜਿਸ ਨੂੰ ਰਸ਼ੀਆ ਨੇ ਵੀ ਕਿਹਾ ਸੀ, ਇਟ ਇਜ਼ ਏਸ਼ੀਆਜ਼ ਨੈਟੋ, ਕਿ ਜੀ ਇਹ ਆਸਟ੍ਰੇਲੀਆ, ਜਾਪਾਨ ਔਰ ਅਮਰੀਕਾ ਔਰ ਇਹ ਜਿਹੜੇ ਨੇ ਇਹ ਸਾਰੇ ਦਾ ਮੁਕਾਬਲਾ ਕਰਨਗੇ ਚਾਈਨਾ ਦਾ। ਇਸ ਵੇਲੇ ਕੁਆਡ ਦੀ ਮੀਟਿੰਗ ਜਿਹੜੀ ਹੈ ਉਹ ਇੰਡੀਆ 'ਚ ਹੋਣੀ ਹੈ। ਕੋਈ ਟਰੰਪ ਨੇ ਜਾਣਾ ਨਹੀਂ ਜਾਣਾ, ਕੁਆਡ ਇਨਸਿਗਨੀਫਿਕੈਂਟ ਹੋ ਗਿਆ। ਇੰਡੀਆ ਨੂੰ ਬਾਹਰ ਕਰਕੇ ਉਹਨਾਂ ਨੇ ਆਕਸ ਬਣਾ ਲਿਆ। ਆਸਟ੍ਰੇਲੀਆ, UK, US ਔਰ ਨਿਊਕਲੀਅਰ ਸਬਮਰੀਨ ਜਿਹੜੀਆਂ ਨੇ ਉਹ ਆਸਟ੍ਰੇਲੀਆ ਨੂੰ ਵੇਚੀਆਂ ਨੇ। ਹੁਣ ਆਉਣ ਵਾਲੇ ਪੀਰੀਅਡ ਦੇ ਵਿੱਚ ਅਜੇ ਤੱਕ ਵੀ ਨਾ ਤਾਂ ਇੰਡੀਆ ਦਾ ਅਮਰੀਕਾ ਦੇ ਨਾਲ ਟੈਰਿਫ ਡੀਲ ਫਾਈਨਲ ਹੋਈ ਹੈ, ਨਾ ਯੂਰਪੀਅਨ ਯੂਨੀਅਨ ਦੇ ਨਾਲ ਜਿਹੜਾ ਉਹਨਾਂ ਦਾ ਕੋਈ ਸਮਝੌਤਾ ਹੋਇਆ ਹੈ। ਕਿਸੇ ਇੰਡੀਆ, ਕਿਉਂਕਿ ਪ੍ਰਚਾਰ ਤੰਤਰ ਦਾ ਮਾਸਟਰ ਹੈ, ਉਹ ਇਹ ਪ੍ਰਭਾਵ ਜ਼ਰੂਰ ਦਿੰਦੇ ਨੇ ਕਿ ਜੀ ਅਸੀਂ ਇੱਥੇ ਚਲੇ ਗਏ, ਉੱਥੇ ਚਲੇ ਗਏ। ਜੇ ਦਿੱਲੀ ਦੇ ਵਿੱਚ ਬਲਾਸਟ ਹੋ ਰਿਹਾ ਤੇ ਮੋਦੀ 2 ਦਿਨ ਜਾ ਕੇ ਭੂਟਾਨ 'ਚ ਬਹਿ ਕੇ ਕੀ ਮੈਸੇਜ ਦੇ ਰਿਹਾ? ਭੂਟਾਨ ਕਿਹੜੇ ਮੁਲਕਾਂ 'ਚੋਂ ਹੈ ਜਿੱਥੇ ਗਏ ਬਿਨਾਂ ਸਰ ਨਹੀਂ ਸੀ ਸਕਦਾ। ਮੈਨੂੰ ਲੱਗਦਾ ਹੈ ਵੀ ਇੰਡੀਆ ਦੇ ਵਿੱਚ ਬਿਲਕੁਲ ਇਹਨਾਂ 3 ਸਾਲਾਂ 'ਚ ਨੋਜ਼ ਡਾਈਵ
ਉਹਨਾਂ ਦੀ ਪਾਲਿਸੀ ਗਈ ਹੈ। ਆਰਥਿਕਤਾ ਦੇ ਹਵਾਲੇ ਨਾਲ ਤੁਸੀਂ ਇਹ ਅੰਦਾਜ਼ਾ ਲਾਓ, ਜੇ ਹੁਣ ਇਹਨਾਂ ਦੀ ਇਕਨੋਮੀ ਦੀ ਗੱਲ ਹੀ ਕਰਨੀ ਹੋਏ, ਅਫਗਾਨਿਸਤਾਨ ਤੋਂ ਬਦਤਰ ਤਾਂ ਗੁਰਬਤ ਚ ਕੋਈ ਨਹੀਂ ਹੋਏਗਾ। ਇੱਕ ਅਮਰੀਕਨ ਡਾਲਰ ਜਿਹੜਾ ਲਗਭਗ 60 ਅਫਗਾਨ ਰੁਪਈਆਂ ਦੇ ਬਰਾਬਰ ਹੈ, ਔਰ ਇਧਰ 99 ਰੁਪਏ ਦੇ ਉੱਤੇ ਜਾ ਕੇ ਉਹ ਵੀ ਰਿਜ਼ਰਵ ਬੈਂਕ ਔਰ ਦੂਜਾ ਉਹਨਾਂ ਦੇ ਜਿਹੜੇ ਰਿਜ਼ਰਵ ਨੇ ਉਹਨਾਂ ਚੋਂ ਕੱਢ ਕੇ ਪਾ ਕੇ ਉਹਨੂੰ ਸਟੇਬਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਹੜਾ ਟਰੰਪ ਦਾ ਦਬਕਾ ਉਹਦੇ ਥੱਲੇ ਜਿਹੜੀ ਇਹਨਾਂ ਨੂੰ ਆਸ ਸੀ ਕਿ ਵੀ ਚਾਈਨਾ ਤੋਂ ਜਿਹੜੀਆਂ ਮੈਨੂਫੈਕਚਰਿੰਗ ਯੂਨਿਟਸ ਨਿਕਲਣਗੀਆਂ, ਦੇ ਵਿਲ ਲੈਂਡ ਇਨ ਇੰਡੀਆ, ਉਹ ਵੀ ਬਿਲਕੁਲ ਨਹੀਂ ਹੈ। ਬਿਲਕੁਲ ਜਿਹੜੇ ਇਨਵੈਸਟਰ ਨੇ ਉਹਨਾਂ ਦਾ ਬਿਲਕੁਲ ਫੇਥ ਟੁੱਟਿਆ ਹੋਇਆ ਹੈ। ਇਹ ਵੱਖਰੀ ਕਹਾਣੀ ਹੈ ਕਿ ਕਿਉਂਕਿ ਅੰਬਾਨੀ ਅਡਾਨੀ ਕਲੈਨ ਪਲੱਸ ਇਹਨਾਂ ਦਾ ਜਿਹੜਾ ਅੰਡਰਹੈਂਡ ਬਾਣੀਆ ਮੈਂਟੈਲਿਟੀ ਹੈ, ਔਰ ਲੰਮੇ ਸਮੇਂ ਤੋਂ ਇਹ ਜਿਹੜੀਆਂ ਨੇ ਉਹ ਆਪਣੀਆਂ ਬਹੀਆਂ ਮੈਨੇਜ ਕਰਦੇ ਨੇ। ਇਹਨਾਂ ਨੂੰ ਜਾਂਚ ਹੈ ਕਿ ਡਾਟੇ ਨਾਲ ਗੜਬੜ ਕਰਕੇ ਇੱਕ ਫੇਕ ਬੁਲੰਦੀ ਰੱਖੀ ਹੋਈ ਹੈ। ਪਰ ਮੈਨੂੰ ਇਹ ਲੱਗਦਾ ਵੀ ਇੰਟਰਨੈਸ਼ਨਲੀ ਇੰਡੀਆ ਦਾ ਐਜ਼ ਏ ਡੈਮੋਕ੍ਰੈਟਿਕ ਕੰਟਰੀ ਵੀ ਵਕਾਰ ਥੱਲੇ ਗਿਆ ਹੈ। ਮਨੀਪੁਰ ਦੇ ਮਾਮਲੇ 'ਚ ਤੁਸੀਂ ਦੇਖਿਆ ਹੋਇਆ, ਯੂਰਪੀਅਨ ਪਾਰਲੀਮੈਂਟ ਦੇ ਤੁਸੀਂ ਲੈਜਿਸਲੇਸ਼ਨ ਦੇਖੋਗੇ ਤਾਂ ਈਸਾਈ ਵਰਲਡ ਨੂੰ ਵੀ ਪਤਾ ਹੈ ਕਿ ਇਹ ਕੀ ਨੇ। ਔਰ ਜਿਵੇਂ ਸਿੱਖਾਂ ਨੇ ਇਹਨਾਂ ਨੂੰ ਥਾਂ ਥਾਈਂ ਜਿਹੜਾ ਉਹ ਨੰਗਿਆ ਕੀਤਾ ਹੋਇਆ ਹੈ, ਮੈਨੂੰ ਨਹੀਂ ਲੱਗਦਾ ਕਿ ਵੀ ਇਸ ਨੂੰ ਤੁਸੀਂ ਕੋਈ ਬਾਹਰਲੀਆਂ ਤਾਕਤਾਂ ਦੇ ਹਵਾਲੇ ਨਾਲ ਕੋਈ ਇੰਡੀਆ ਪ੍ਰਤੀ ਕੋਈ ਸਿੰਪੈਥੀ, ਹਾਂ ਥੋੜੀ ਬਹੁਤ ਵਰਕਿੰਗ ਰਿਲੇਸ਼ਨਸ਼ਿਪਸ ਤਾਂ ਜਿਹੜੇ ਮੁਲਕ ਬਰਮਾ ਵਰਗਾ, ਮਿਆਂਮਾਰ ਵਰਗਾ ਜਿੱਥੇ ਜੈਨੋਸਾਈਡ ਦੇ ਇਲਜ਼ਾਮ ਨੇ ਦੂਜੇ ਨੇ, ਉਹਨਾਂ ਨਾਲ ਵੀ ਜਿਹੜੀਆਂ ਕੰਟਰੀਜ਼ ਡੀਲ ਕਰਦੀਆਂ ਨੇ, ਕਿਸੇ ਨੇ ਆਇਲ ਲੈਣਾ, ਕਿਸੇ ਨੇ ਕੁਝ ਹੋਰ ਦੇਣਾ, ਉਸ ਕਿਸਮ ਦੀ ਅਹਿਮੀਅਤ। ਭਾਰਤ ਕੋਈ ਛੋਟਾ ਮੁਲਕ ਨਹੀਂ ਹੈ, ਬਹੁਤ ਵੱਡਾ ਮੁਲਕ ਹੈ। ਬਹੁਤ ਸਾਰੇ ਉਹਨਾਂ ਦੇ ਕੋਲ ਔਰ ਨੇ, ਬਹੁਤ ਸਾਰਾ ਉਹਨਾਂ ਦਾ ਜਿਹੜਾ ਬ੍ਰਿਟਿਸ਼ ਪੀਰੀਅਡ ਦਾ ਸਟਰਕਚਰ ਹੈ ਉਹ ਢਹਿੰਦਿਆਂ ਵੀ ਢੱਠੇਗਾ, ਵਕਤ ਲੱਗੇਗਾ, ਲੇਕਿਨ ਉਹਦਾ ਵਕਾਰ ਹਰ ਲੈਵਲ ਦੇ ਉੱਤੇ ਉਹ ਡਾਊਨਵਰਡ ਟ੍ਰੈਂਡ ਹੈ ਉਸ ਦਾ। ਬਿਲਕੁਲ ਡਾਕਟਰ ਸਾਹਿਬ, ਅੱਜ ਜਿੰਨੀ ਅਸੀਂ ਗੱਲਬਾਤ ਕੀਤੀ ਆ ਤਾਂ ਉਹਦੇ 'ਚ ਮੈਨੂੰ ਲੱਗਦਾ ਕਿ ਇੰਡੀਆ ਦਾ ਜਿਹੜਾ ਬਿਹਾਰ ਇਲੈਕਸ਼ਨ ਦੇ ਜਿਹੜੇ ਟ੍ਰੈਂਡ ਨੇ, ਹੁਣ ਜਿਹੜੇ ਲੇਟੈਸਟ ਟ੍ਰੈਂਡ ਆ ਉਹਦੇ 'ਚ ਮੁਕਾਬਲਾ ਨਿਤਿਸ਼ ਕੁਮਾਰ ਦਾ ਤੇ ਬੀਜੇਪੀ ਦਾ ਹੀ ਬਣਦਾ ਨਜ਼ਰ ਆ ਰਿਹਾ ਆ ਕਿ ਦੋਵੇਂ ਲਗਭਗ ਬਰਾਬਰ ਦੀਆਂ ਸੀਟਾਂ, ਸਰਕਾਰ ਬਣਨੀ ਲਗਭਗ ਤੈਅ ਨਜ਼ਰ ਆ ਰਹੀ ਹੈ ਐਨਡੀਏ ਦੀ। ਇਹਨੂੰ ਕਿ ਬੀਜੇਪੀ ਦੇ ਜਿਹੜੇ ਮਿਨਿਸਟਰ ਆ ਐਲਾਨ ਵੀ ਕਰਨ ਲੱਗੇ ਨੇ ਕਿ ਹੁਣ ਅਗਲੀ ਵਾਰੀ ਬੰਗਾਲ ਦੀ ਆ, ਬਿਹਾਰ ਤੋਂ ਬਾਅਦ। ਨਹੀਂ, ਇਹਦੇ 'ਚ ਅਜੇ ਵੀ ਕਿਉਂਕਿ ਅਜੇ ਜਦੋਂ ਅਸੀਂ ਨਤੀਸ਼ ਕੁਮਾਰ ਦਾ ਕਰੈਕਟਰ ਦੇਖਦੇ ਹਾਂ, ਜੇ ਨਤੀਸ਼ ਕੁਮਾਰ ਨੂੰ ਇਹ ਲੱਗਾ ਕਿ ਬੀਜੇਪੀ ਉਹਨੂੰ ਚੀਫ ਮਿਨਿਸਟਰ ਬਣਾਉਣ 'ਚ ਆਨਾਕਾਨੀ ਕਰ ਰਹੀ ਹੈ ਜਾਂ ਉਹਦੇ ਬੰਦਿਆਂ ਨੂੰ ਤੋੜਨ ਦੀ ਕੋਸ਼ਿਸ਼ ਹੈ, ਤੇ ਇਹ ਵੀ ਸੰਭਵ ਹੈ ਕਿਉਂਕਿ ਨਤੀਸ਼ ਕੁਮਾਰ ਔਰ ਆਰਜੇਡੀ ਜਿਹੜਾ ਯਾਦਵ, ਜੇ ਇਹ ਰਲ ਜਾਣ ਫਿਰ ਵੀ ਐਬਸੋਲੂਟ ਮੈਜੋਰਿਟੀ ਬਣ ਜਾਂਦੀ ਹੈ। ਹਾਂਜੀ ਬਿਲਕੁਲ, ਮੈਂ ਇਸੇ ਕਰਕੇ ਡਾਕਟਰ ਸਾਹਿਬ ਕਹਿ ਰਿਹਾ ਕਿ ਹੁਣ ਮੁਕਾਬਲਾ ਬੀਜੇਪੀ ਤੇ ਜੇਡੀਯੂ ਦਾ ਵੱਧ ਬਣਦਾ ਨਜ਼ਰ ਆ ਰਿਹਾ ਆ ਕਿ ਜਿਵੇਂ ਦੀਆਂ ਸੀਟਾਂ ਲੱਗ ਰਹੀਆਂ ਨੇ ਤਾਂ ਇਹ ਸਾਰੇ ਦੇ ਵਿੱਚ ਤੇ ਭਾਰਤ ਦੀ ਜਿਹੜੀ ਰਾਜਨੀਤੀ ਆ ਉਹ ਜਿਵੇਂ ਇੱਕ ਟੋਟਲੀ ਹਿੰਦੂਤਵ ਆਈਡੀਓਲੋਜੀ ਤੇ ਚੱਲ ਕੇ ਇੱਕ ਹਿੰਦੂ ਰਾਸ਼ਟਰ ਦੇ ਜਿਹੜਾ ਉਹਨਾਂ ਦਾ ਮਿਸ਼ਨ ਆ ਉਹਦੇ ਵੱਲ ਨੂੰ ਵੱਧ ਰਹੀ ਆ, ਤੇ ਜਿਹਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਨੇ ਜਾਂ ਵੱਖੋ ਵੱਖਰੀਆਂ ਪਛਾਣਾਂ, ਕੌਮਾਂ, ਭਾਸ਼ਾਵਾਂ, ਜਿਹੜੇ ਸੱਭਿਆਚਾਰ ਨੇ ਉਹ ਲਗਾਤਾਰ ਹਿੰਦੂਤਵ ਦੇ ਨਿਸ਼ਾਨੇ ਤੇ ਨੇ। ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ, ਖਤਮ ਕੀਤਾ ਜਾ ਰਿਹਾ, ਜਜ਼ਬ ਕੀਤਾ ਜਾ ਰਿਹਾ, ਤੇ ਉਹਦੇ ਨਾਲ ਜਿਹੜਾ ਸਿੱਖ ਫੈਕਟਰ ਆ, ਇਹ ਸਿੱਖਾਂ ਦੇ ਵੱਲੋਂ ਜਿਹੜੀ ਰੈਜ਼ਿਸਟੈਂਸ ਦਿੱਤੀ ਜਾ ਰਹੀ ਆ, ਤੇ ਨਾਲ ਹੀ ਭਾਰਤ ਦਾ ਜਿਹੜਾ ਦੁਨੀਆ ਦੇ ਵਿੱਚ ਵਕਾਰ ਆ ਉਹਦੇ ਬਾਰੇ ਵੀ ਗੱਲ ਕੀਤੀ ਗਈ ਆ। ਤਾਂ ਅੱਜ ਅਸੀਂ ਇਸ ਸੈਗਮੈਂਟ ਦੇ ਵਿੱਚ ਡਾਕਟਰ ਸਾਹਿਬ ਤੁਸੀਂ ਬੜਾ ਡੀਪ ਜਿਹੜਾ ਐਨਾਲਿਸਿਸ ਆ ਉਹ ਸਾਰੀ ਇੰਡੀਆ ਦੀ ਹਿਸਟਰੀ ਤੋਂ ਸ਼ੁਰੂ ਕਰਕੇ ਮੌਜੂਦਾ ਸਮੇਂ 'ਚ ਤੇ ਆਉਣ ਵਾਲੇ ਭਵਿੱਖ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹਦੇ ਬਾਰੇ ਸਾਡੇ ਨਾਲ ਸਾਂਝ ਪਾਈ ਹੈ ਗੱਲਾਂ ਦੀ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਨਾਲ ਹੀ ਦੁਨੀਆ ਭਰ ਦੇ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਦਾ ਵੀ ਅਸੀਂ ਖਾਸ ਤੌਰ ਤੇ ਧੰਨਵਾਦ ਕਰਦੇ ਹਾਂ। ਤੇ ਨਾਲ ਹੀ ਬੇਨਤੀ ਆ ਕਿ TV 84 ਤੁਹਾਡੀ ਸਪੋਰਟ ਦੇ ਨਾਲ ਹੀ ਜਿਹੜੀ ਹੱਕ ਸੱਚ ਦੀ ਆਵਾਜ਼ ਹੈ, ਇੰਡੀਪੈਂਡੈਂਟ ਜਰਨਲਿਜ਼ਮ ਆ, ਉਹ ਤੁਹਾਡੇ ਤੱਕ ਲੈ ਕੇ ਆ ਰਿਹਾ ਆ। ਤੇ ਤੁਸੀਂ TV 84 ਦੇ ਸ਼ੋਅ ਨੂੰ ਜਿਹੜਾ ਆ ਉਹ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ, ਤੇ ਨਾਲ ਹੀ TV 84 ਦੀ ਨਵੀਂ ਐਪ tv84.com ਵੈਬਸਾਈਟ ਤੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਲਾਈਵ ਟੀਵੀ ਨੂੰ ਤੇ ਹੋਰ ਖਬਰਾਂ ਵੀ। ਤੇ ਨਾਲ ਹੀ TV 84 ਦੀ ਐਪ ਤੁਸੀਂ ਆਪਣੇ ਆਈਫੋਨ ਦੇ ਵਿੱਚ, ਐਂਡਰੋਇਡ ਫੋਨ ਦੇ ਵਿੱਚ ਡਾਊਨਲੋਡ ਕਰੋ ਤੇ 24 ਘੰਟੇ ਦੀ ਜਿਹੜੀ ਫੀਡ ਹੈ TV 84 ਦੀ ਉਹ ਦੇਖੋ। ਤੇ TV 84 ਤੁਹਾਡੀ ਸਪੋਰਟ ਦੇ ਨਾਲ ਜਿਹੜੀ ਅੱਗੇ ਵੀ ਜਿਹੜੀ ਹੱਕ ਸੱਚ ਦੀ ਆਵਾਜ਼ ਆ ਉਹ ਇਸੇ ਤਰ੍ਹਾਂ ਬੁਲੰਦ ਕਰਦਾ ਰਹੇਗਾ। ਤੇ ਡਾਕਟਰ ਸਾਹਿਬ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਧੰਨਵਾਦ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਉਦੋਂ ਤੱਕ ਰੱਬ ਰਾਖਾ ਜੀ।
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।